मतलब 1985 6 ਜੂਨ ਨੂੰ ਇਹ ਕਹਿਣ ਵਾਲੇ ਵੀ ਮੁੱਠੀ ਭਾਰੀ ਸੀ ਬੰਦੇ ਵੀ ਸੰਤ ਭਿੰਡਰਾਂਵਾਲਾ ਸਾਡਾ ਕੌਮੀ ਸ਼ਹੀਦ। ਤੇ 1985 ਤੋਂ ਲੈ ਕੇ 1997 ਤੱਕ ਇਹ ਕਹਿ ਸਕਦੇ ਆ ਕਿ ਉਹ ਉੱਥੇ ਲੋਕਾਂ ਨੂੰ ਜਾਣ ਵੀ ਨਹੀਂ ਸੀ, ਪੂਰਾ ਘੇਰਾ ਪਾਇਆ ਹੁੰਦਾ ਸੀ ਤੇ ਬੰਦਿਆਂ ਨੂੰ ਗ੍ਰਿਫਤਾਰੀਆਂ ਦੇਣੀਆਂ ਪੈਂਦੀਆਂ ਸੀ ਕਿ ਦਿੱਲੀ ਦੇ ਵਿੱਚ ਅਨੇਕਾਂ ਗੁਰਦੁਆਰੇ ਉਹਨਾਂ ਨੇ ਟਾਰਗੇਟ ਕੀਤੇ, ਜਿਨ੍ਹਾਂ ਦਾ ਬਹੁਤ ਬੁਰੀ ਤਰ੍ਹਾਂ ਅਪਮਾਨ ਕੀਤਾ। ਮੈਂ ਗੁੱਸਾ ਕੱਢਿਆ ਗੁਰਦੁਆਰਿਆਂ। ਸਿੱਖ ਮੁੜ ਕੇ ਉਸ ਗੱਲ ਨੂੰ ਭੁੱਲ ਜਾਣ, ਉਹਦੇ 'ਚ ਯਤਨ ਕਈ ਪੱਧਰ ਦੇ ਉੱਤੇ ਹੋਏ। ਇੱਕ ਤਾਂ ਜ਼ਬਰ ਦੀ ਮੁਹਿੰਮ ਉਹ ਤਾਂ ਆਪਣੇ ਸਾਹਮਣੇ ਦਿਸਦੀ ਸੀ, ਦੂਜਾ ਇਹ ਸੀ ਕਿ ਇਹਨਾਂ ਦੀ ਲੀਡਰਸ਼ਿਪ ਹੀ ਜੀ ਅੱਗੇ ਲੈ ਆਓ। ਸੋ ਆਪਦੇ ਧਾਰਮਿਕ ਸਥਾਨਾਂ ਦੀ ਜੋ ਹੈਗਾ ਇੱਕ ਲਗਾ ਸਿੱਖਾਂ ਨੂੰ ਆ ਜਿੰਨਾ, ਉਹ ਬਹੁਤ ਘੱਟ ਪਾਉਂਦਾ। ਕਿਸੇ ਦਾ ਚਰਚ ਢਹਿ ਜੇ, ਮੰਦਿਰ ਢਹਿ ਜੇ। ਸੋਮਨਾਥ ਦਾ ਮੰਦਿਰ ਕਿੰਨੀ ਵਾਰ ਢੱਕਿਆ। 1919 ਤੋਂ ਲੈ ਕੇ 1947 ਤੱਕ ਉੱਥੇ ਕਿੰਨੇ ਕੁ ਫੰਕਸ਼ਨ ਹੋਏ, ਕਿੰਨੇ ਕੁ ਸਮਾਗਮ ਹੋਏ, ਕਿਹੜੀ ਯਾਦਗਾਰ ਬਣੀ ਹੋ, ਕਿਹੜੇ ਗੋਲੀਆਂ ਦੇ ਨਿਸ਼ਾਨ ਸਾਂਭੇ। ਉਹਨਾਂ ਨੂੰ ਡਰ ਇਹ ਸੀ ਕਿ ਜੇ ਅਕਾਲ ਤਖਤ ਇਸੇ ਦਿਸ਼ਾ 'ਚ ਰਿਹਾ ਜਿੱਥੇ ਉਹ 2 ਮਿੰਟ ਤੋਂ ਵੱਧ ਵੀ ਨਹੀਂ ਸੀ ਰੋਕਣ ਦਿੰਦੇ ਬੰਦੇ, ਤੇ ਜੇ ਦੇਸ਼ ਵਿਦੇਸ਼ ਦੇ ਸਿੱਖ ਆ ਕੇ ਇਹਨੂੰ ਦੇਖਣ ਤਾਂ ਉਹਨਾਂ ਦੇ ਮਨਾਂ 'ਚ ਤਾਂ ਬਗਾਵਤ ਤਾਂ ਉੱਠੂਗੀ। ਤੇ ਇੰਦਰਾ ਗਾਂਧੀ ਨੇ ਪਾਰਲੀਮੈਂਟ 'ਚ ਬੋਲਦਿਆਂ ਇਹ ਕਿਹਾ ਕਿ ਸਾਨੂੰ ਡਰ ਹੈ ਕਿ ਸਿੱਖ ਕਿਤੇ ਉਹਨੂੰ ਉਸੇ ਹਾਲਤ 'ਚ ਨਾ ਬਚਾ ਕੇ ਰੱਖ ਸਕਣ, ਇਸ ਕਰਕੇ ਉਹਨੂੰ ਢਾਹ ਕੇ ਦੁਬਾਰਾ ਬਣਾਉਣਾ ਪਊਗਾ। ਫਿਰ ਉਹਨਾਂ ਨੇ ਬੜੇ ਯਤਨ ਕੀਤੇ ਕਿ ਸਿੱਖਾਂ ਨੂੰ ਅੱਗੇ ਲਾ ਕੇ, ਬਾਬਿਆਂ ਨੂੰ ਅੱਗੇ ਲਾ ਕੇ, ਕਾਰਸੇ ਵਾਲਿਆਂ ਨੂੰ ਅੱਗੇ ਲਾ ਕੇ, ਇਹ ਵੀ ਸਿੱਖੀ ਦੁਆਰਾ ਉਹਨੂੰ ਉਸਾਰ ਰਹੇ। ਪਰ ਉਸ ਮੌਕੇ ਤੇ ਕੋਈ ਵੀ ਕਾਰਸੇ ਵਾਲਾ ਬਾਬਾ ਨਹੀਂ ਸੀ। ਹੁਣ ਜਦੋਂ ਬਣ ਗਿਆ ਅਕਾਲ ਤਖਤ ਤਾਂ ਉਦੋਂ ਫੇਰ ਇੱਕ ਵੱਡਾ ਚੈਲੰਜ ਸੀ ਸਿੱਖਾਂ ਸਾਹਮਣੇ ਕਿ ਜਿਨ੍ਹਾਂ ਨੇ ਢਾਹਿਆ ਉਹਨਾਂ ਦੇ ਹੱਥਾਂ ਦਾ ਬਣਿਆ ਉਹ ਤੁਸੀਂ ਕਬੂਲ ਕਰੋਗੇ। ਅਕਾਲੀ ਆਗੂ ਤਾਂ ਜ਼ਿੰਮੇਵਾਰ ਹੈ ਕਿ ਉਹ ਦਰਬਾਰ ਸਾਹਿਬ ਨੂੰ ਮਹਿਫੂਜ਼ ਨਾ ਰੱਖ ਸਕੇ ਇਹੋ ਜਿਹੇ ਤੱਤਾਂ ਤੋਂ, ਜਿਹੜੇ ਉੱਥੇ ਜਾ ਕੇ ਬੜੇ ਹਥਿਆਰ ਲੈ ਕੇ ਗਏ ਤੇ ਉੱਥੇ ਲੜਾਈ ਸ਼ੁਰੂ ਕੀਤੀ। ਜਿੱਦਣ ਸ਼੍ਰੋਮਣੀ ਕਮੇਟੀ ਨੂੰ ਚਾਰਜ ਸੰਭਾਲਿਆ ਫੌਜ ਨੇ ਤਾਂ ਉਹਨਾਂ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਦੁੱਧ ਨਾਲ ਧੋ ਕੇ ਅਕਾਲ ਤਖਤ ਸਾਹਿਬ ਨੂੰ ਪ੍ਰਵਾਨ ਕੀਤਾ। ਇਹੀ ਅਕਾਲੀ 97 ਤੱਕ ਉਸ ਮੁਜ਼ਾਹਰਿਆਂ ਦਾ ਹਿੱਸਾ ਹੁੰਦੇ ਵੀ ਅਸੀਂ ਆਪਣਾ ਉੱਥੇ ਦਿਨ ਮਨਾਉਣਾ, ਜਾਣ ਕਿਉਂ ਨਹੀਂ। ਸੋ ਇੱਕ ਯਤਨ ਸੀ ਕਿ ਕੌਮ ਦੇ ਮਨਾਂ ਤੇ ਛੱਪਾ ਪਾ ਦਿਓ, ਇਹ ਕੁਸਕ ਨਾ ਸਕਣ। ਇਹ ਤੁਸੀਂ ਜੋ ਹੁਣ ਵਰਤਾਰਾ ਵਾਪਰਿਆ, ਜੋ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜ ਕੇ 18 ਮਾਰਚ ਤੋਂ ਬਾਅਦ ਪੰਜਾਬ ਦੇ ਵਿੱਚ ਜਿਸ ਕਿਸਮ ਦਾ ਦੌਰ ਚਲਾਇਆ ਕਿ ਇੰਟਰਨੈਟ ਵੀ ਬੰਦ ਕਰਤੇ, ਸੂਚਨਾ ਪਰ ਸਭ ਕੁਝ ਬੰਦ ਕਰਤੀ, ਤੇ ਕਿਸ ਤਰ੍ਹਾਂ ਜਾ ਕੇ ਸਧਾਰਨ ਨੌਜਵਾਨਾਂ ਤੇ ਉਹਨਾਂ ਦੇ ਘਰਦਿਆਂ ਤੱਕ ਨੂੰ ਉਹ ਦਹਿਸ਼ਤ ਪਾਉਣ ਦਾ ਯਤਨ ਕੀਤਾ ਗਿਆ। ਹੁਣ ਜਦੋਂ ਜਿਨ੍ਹਾਂ ਨੇ ਉਹ ਸਮਾਂ ਦੇਖਿਆ, ਉਹਨਾਂ ਮੁਤਾਬਕ ਤਾਂ ਇਹ ਹੈ ਕਿ ਇਹ ਜੇ ਕੁਛ ਵੀ ਨਹੀਂ ਸੀ, ਇਹ ਸਿਰਫ ਛਾਪੇ ਹੀ ਪਏ ਸੀ। ਕੁਝ ਬੰਦੇ ਗ੍ਰਿਫਤਾਰੀ ਕੀਤੇ ਸੀ ਤੇ ਅੰਦਰ ਹੀ ਦਿੱਤੇ ਸੀ। ਉਦੋਂ ਤਾਂ ਬਹੁਤ ਕੁਝ ਹੋਇਆ, ਪਰਿਵਾਰਾਂ ਦੇ ਪਰਿਵਾਰ ਖਤਮ ਹੋਏ। ਸੋ ਉਹ ਇੱਕ ਜਿਹੜਾ ਸੀਗਾ ਦਹਿਸ਼ਤ ਪਾਉਣ ਦਾ ਯਤਨ, ਉਸੇ ਮੌਕੇ ਹੀ ਨਾਲ ਦੀ ਨਾਲ ਸਿੱਖਾਂ ਨੇ ਉਸ ਦਹਿਸ਼ਤ ਦੇ ਰਾਜ ਹੇਠ ਹੀ ਆਪਣਾ ਇਹ ਸੰਘਰਸ਼ ਸ਼ੁਰੂ ਕਰਤਾ ਸੀ ਕਿ ਨੈਵਰ ਫੋਰਗੇਟ 1984, ਅਸੀਂ ਭੁੱਲਣਾ ਨਹੀਂ, ਇਹਨੂੰ ਯਾਦ ਰੱਖਣਾ। ਤੇ ਉਹੀ ਸੰਘਰਸ਼ ਅੱਜ ਤੱਕ ਵੀ ਜਾਰੀ ਹੈ। ਹੁਣ ਭੁਲਾਉਣ ਦੇ ਉਹਨਾਂ ਨੇ ਯਤਨ ਕਿਵੇਂ ਕੀਤੇ? ਕੱਲਾ ਇਹ ਨਹੀਂ ਕਿ ਜ਼ੁਲਮ ਦੇ ਨਾਲ, ਠੀਕ ਹੈ, ਜ਼ੁਲਮ ਇੱਕ ਸਾਧਨ ਸੀ, ਇੱਕ ਹਥਿਆਰ ਸੀ ਉਹਨਾਂ ਦਾ, ਜਿਹਨਾਂ ਦੇ ਮਨਾਂ ਤੇ ਦਹਿਸ਼ਤ ਪਾਓ। ਪਰ ਜਿਹੜੀਆਂ ਅੱਜ ਦੀਆਂ ਆਧੁਨਿਕ ਜ਼ਮਾਨੇ ਦੇ ਰਾਜ ਨੇ, ਉਹ ਕੱਲਾ ਜ਼ੁਲਮ ਦੇ ਆਸਰੇ ਰਾਜ ਨਹੀਂ ਕਰਦੇ, ਉਹ ਨਾਲ ਵਿਚਾਰਾਂ ਦੇ ਆਸਰੇ ਰਾਜ ਕਰਦੇ ਕਿ ਜਿਹੜੇ ਆਪਦੇ ਵਿਚਾਰ ਹੈ ਉਹ ਲੋਕਾਂ ਦੇ ਦਿਮਾਗਾਂ 'ਚ ਵਾੜ ਦਿੱਤੇ ਜਾਣ। ਜਿਵੇਂ ਉਹ ਚੀਜ਼ਾਂ ਨੂੰ ਦੇਖਦੇ ਲੋਕ ਉਸੇ ਤਰ੍ਹਾਂ ਦੇਖਣ ਲੱਗ ਜਾਣ। ਸੋ ਜਿੱਥੇ ਆਪਾਂ ਅੱਜ ਕੱਲ੍ਹ ਇੱਕ ਟਰਮ ਵਰਤਦੇ ਹਾਂ, ਬਿਰਤਾਂਤ ਦੀ ਲੜਾਈ, ਇੱਕ ਅਜਿਹਾ ਬਿਰਤਾਂਤ ਸਿਰਜਿਆ ਜਾਂਦਾ ਹੈ ਕਿ ਲੋਕਾਂ ਨੂੰ ਐਂ ਲੱਗੇ ਕਿ ਸਾਥੋਂ ਹੀ ਕੁਛ ਗਲਤ ਹੋ ਗਿਆ। ਜਿਹੜਾ ਵਿਕਟਮ ਹੈ, ਜਿਹੜਾ ਸ਼ਿਕਾਰ ਹੈ ਜ਼ੁਲਮ ਦਾ, ਉਹਨੂੰ ਰੋਹ ਤੇ ਗੁੱਸਾ ਆਉਣ ਦੀ ਬਜਾਏ ਇਹ ਲੱਗੇ ਕਿ ਸਾਥੋਂ ਹੀ ਕੋਈ ਕੁਤਾਹੀ ਹੋ।
ਕਿ ਇਹ ਨੁਕਸਾਨ ਕਰਾਉਣ ਦੀ ਜ਼ਿੰਮੇਵਾਰੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਿਉਂ ਗਿਆ ਉੱਥੇ ਹਥਿਆਰ ਲੈ ਕੇ ਅਕਾਲ ਤਖਤ ਸਾਹਿਬ। ਜੇ ਜੰਗ ਲੜਨੀ ਸੀ ਕਿਤੇ ਬਾਹਰ ਲੜੀ ਜਾਂਦੀ। ਬੜੀਆਂ ਦਲੀਲਾਂ ਜਿਵੇਂ ਕਿ ਦਿੱਤੀਆਂ ਜਾਂਦੀਆਂ ਤੇ ਉਹ ਦਲੀਲਾਂ ਮਨਾਂ ਤੇ ਅਸਰ ਵੀ ਕਰਦੀਆਂ ਹੁੰਦੀਆਂ। ਸਿੱਖ ਬਹੁਤ ਸੀਗੇ ਜਿਨ੍ਹਾਂ ਦੇ ਮਨ ਕਮਜ਼ੋਰ ਪੈ ਚੁੱਕੇ ਸੀ। ਜਦੋਂ ਮਨ ਕਮਜ਼ੋਰ ਪੈ ਜਾਂਦਾ ਨਾ ਫਿਰ ਤੁਸੀਂ ਦੁਸ਼ਮਣ ਦੀ ਦਲੀਲ ਨੂੰ ਉਹਦੇ ਕੈਲ ਹੋ ਜਾਂਦੇ। ਇਹ ਵੀ ਇੱਕ ਜੰਗ ਦਾ ਹਿੱਸਾ ਹੀ ਹੁੰਦਾ ਹੈ। ਦਲੀਲਾਂ ਦੀ ਲੈਵਲ ਤੇ ਜਿਵੇਂ ਗੋਲੀਆਂ ਮਾਰੀਆਂ ਜਾਂਦੀਆਂ ਉਵੇਂ ਦਲੀਲਾਂ ਨਾਲ ਵੀ ਬੰਦਿਆਂ ਨੂੰ ਭੰਨਿਆ ਜਾਂਦਾ, ਸੁੱਟਿਆ ਜਾਂਦਾ ਤੇ ਆਪਦੇ ਅਧੀਨ ਕੀਤਾ ਜਾਂਦਾ। ਸੋ ਇਹ ਦਲੀਲ ਬਹੁਤ ਚੱਲੀ ਸੀ ਉਸ ਮੌਕੇ ਦੇ ਉੱਤੇ। ਤੁਹਾਨੂੰ ਅੱਜ ਯਕੀਨ ਨਹੀਂ ਆਉਣਾ ਵੀ ਇਹ ਗੱਲਾਂ ਵੀ ਚੱਲਦੀਆਂ ਰਹੀਆਂ। ਮੈਂ ਆਪ ਦੇਖਿਆ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਜਾ ਕੇ ਪ੍ਰੋਫੈਸਰਾਂ ਨਾਲ ਕਿੰਨਾ ਕਿੰਨਾ ਚਿਰ ਬਹਿਸਾਂ ਹੋਣੀਆਂ। ਤੇ ਦਿੱਲੀ ਦੇ ਵਿੱਚ ਜਿਹੜੇ ਸਾਡੇ ਅਲੀਟ ਸਿੱਖ ਜਿਹਨੂੰ ਅਸੀਂ ਕਹਿੰਦੇ ਹਾਂ, ਬਹੁਤ ਪੜ੍ਹੇ ਲਿਖੇ ਉੱਚੀਆਂ ਪਦਵੀਆਂ ਤੋਂ ਰਿਟਾਇਰ ਹੋਏ, ਕੋਈ ਫੌਜ ਦਾ ਜਨਰਲ, ਕੋਈ ਜੱਜ, ਕੋਈ ਵੱਡਾ ਪੱਤਰਕਾਰ, ਕੋਈ ਵਿਦਵਾਨ, ਕੋਈ ਵੱਡਾ ਕਾਰੋਬਾਰੀ, ਮਤਲਬ ਪੂਰਾ ਉੱਥੇ ਇੱਕ ਵਰਗ ਸੀਗਾ ਅਲੀਟ। ਉਹਨਾਂ ਨੇ ਆਪਣਾ ਇੱਕ ਪੇਪਰ ਸ਼ੁਰੂ ਕੀਤਾ ਸੀ ਸਿੱਖ ਫੋਰਮ ਗਜਟ ਅੰਗਰੇਜ਼ੀ 'ਚ। ਉਸ ਪੇਪਰ ਦੇ ਵਿੱਚ ਉਹਨਾਂ ਨੇ 84 ਤੋਂ ਬਾਅਦ 3 ਮਹੀਨੇ ਇਹ ਲਗਾਤਾਰ ਪ੍ਰਚਾਰ ਕੀਤਾ ਕਿ ਇਹ ਜੋ ਕੁਝ ਸਾਡੇ ਨਾਲ ਹੋਇਆ ਉਹਦੇ ਲਈ ਜ਼ਿੰਮੇਵਾਰ ਸਾਡੀ ਆਗੂ, ਸਣੇ ਅਕਾਲੀ ਆਗੂਆਂ। ਅਕਾਲੀ ਆਗੂ ਤਾਂ ਜ਼ਿੰਮੇਵਾਰ ਹੈ ਕਿ ਉਹ ਦਰਬਾਰ ਸਾਹਿਬ ਨੂੰ ਮਹਿਫੂਜ਼ ਨਾ ਰੱਖ ਸਕੇ ਇਹੋ ਜਿਹੇ ਤੱਤਾਂ ਤੋਂ ਜਿਹੜੇ ਉੱਥੇ ਜਾ ਕੇ ਬੜੇ ਹਥਿਆਰ ਲੈ ਕੇ ਗਏ ਤੇ ਉੱਥੇ ਲੜਾਈ ਸ਼ੁਰੂ ਕੀਤੀ। ਉਹ ਵੜਨ ਨਹੀਂ ਸੀ ਦੇਣੇ ਚਾਹੀਦੇ। ਸੋ ਇਹ ਬਿਰਤਾਂਤ ਚੱਲਿਆ ਬਹੁਤ ਵੱਡੀ ਪੱਧਰ ਦੇ ਉੱਤੇ। ਤੇ ਉਹਨਾਂ ਨੇ ਇੱਕ ਟਾਸਕ ਕੱਢਿਆ ਸੀ, ਉਦੋਂ ਕਾਰਜ ਕੱਢਿਆ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ, ਅਕਾਲੀ ਲੀਡਰਸ਼ਿਪ, ਉਹ ਅਯੋਗ ਸਾਬਤ ਹੋ ਗਈ ਹੈ ਤੇ ਜੇ ਕੌਮ ਨੂੰ ਹੁਣ ਬਚਾਉਣਾ ਤਾਂ ਉਹਨੂੰ ਇੱਕ ਯੋਗ ਲੀਡਰਸ਼ਿਪ ਦਿੱਤੀ ਜਾਵੇ। ਤੇ ਉਹਨਾਂ ਨੇ ਇਹ ਕਾਰਜ ਮਿਥ ਲਿਆ ਸੀ ਕਿ ਅਸੀਂ ਹੁਣ ਪੰਜਾਬ ਜਾਵਾਂਗੇ ਦਿੱਲੀੋਂ। ਤੇ ਉਹ ਸਾਰੇ ਕਿਉਂਕਿ ਪੜ੍ਹੇ ਲਿਖੇ ਆਪਦੇ ਆਪ ਨੂੰ ਬੜੇ ਰੌਸ਼ਨ ਦਿਮਾਗ ਸਮਝਦੇ ਸੀ, ਜਿਨ੍ਹਾਂ 'ਚ ਸਰਦਾਰ ਪਤਵੰਤ ਸਿੰਘ ਵੀ ਸੀ, ਖੁਸ਼ਵੰਤ ਸਿੰਘ ਵੀ ਸੀ, ਤੇ ਜਿਨ੍ਹਾਂ ਦੇ ਵਿੱਚ ਜਨਰਲ ਜਗਜੀਤ ਸਿੰਘ ਅਰੋੜਾ ਵੀ ਸੀ। ਮਤਲਬ ਇਸ ਤਰ੍ਹਾਂ ਦੇ ਬੰਦੇ ਜਿਹੜੇ ਬਹੁਤ ਉੱਚੀਆਂ ਪਦਵੀਆਂ ਤੋਂ ਰਿਟਾਇਰ ਹੋਏ। ਸੋ ਉਹਨਾਂ ਨੇ ਜੁਲਾਈ ਦੇ ਵਿੱਚ, ਅਗਸਤ ਦੇ ਵਿੱਚ ਇਹ ਸਾਰਾ ਇੱਕ ਕਾਰਜ ਘੜਿਆ ਵੀ ਅਸੀਂ ਹੁਣ ਪੰਜਾਬ ਜਾਵਾਂਗੇ। ਚਲੋ ਆਏ, ਗੇੜੇ ਗੂੜੇ ਦਿੱਤੇ ਉਹਨਾਂ ਨੇ, ਇੱਕ ਦੇਖਿਆ ਗਰਾਊਂਡ ਜੀ ਸੁਣ ਕੇ ਵੀ ਕੀ ਕੀਤਾ ਜਾ ਸਕਦਾ। ਜੇ ਤਿਆਰੀਆਂ ਕਰ ਰਹੇ ਸੀ ਤੇ ਜਦੋਂ ਨਵੰਬਰ ਦਾ ਸਾਕਾ ਵਾਪਰ ਗਿਆ, ਹੁਣ ਜਿਹੜਾ ਨਵੰਬਰ ਦਾ ਸਾਕਾ ਵਾਪਰਿਆ ਨਾ, ਉਹਨੇ ਫਿਰ ਉਹਨਾਂ ਦੀਆਂ ਅੱਖਾਂ ਖੋਲੀਆਂ ਕਿ ਹੁਣ ਤਾਂ ਕੋਈ ਸੰਤ ਭਿੰਡਰਾਂਵਾਲਾ ਵੀ ਨਹੀਂ, ਹੁਣ ਤਾਂ ਕਿਸੇ ਗੁਰਦੁਆਰੇ 'ਚੋਂ ਕੋਈ ਲੜਾਈ ਵੀ ਨਹੀਂ ਦਿੱਤੀ ਜਾ ਰਹੀ। ਤੇ ਤੁਹਾਨੂੰ ਸ਼ਾਇਦ ਇਸ ਗੱਲ ਦਾ ਪਤਾ ਹੈ ਜਾਂ ਨਹੀਂ ਪਤਾ, ਮੈਂ ਨਹੀਂ ਜਾਣਦਾ ਕਿ ਦਿੱਲੀ ਦੇ ਵਿੱਚ ਅਨੇਕਾਂ ਗੁਰਦੁਆਰੇ ਉਹਨਾਂ ਨੇ ਟਾਰਗੇਟ ਕੀਤੇ, ਜਿਨ੍ਹਾਂ ਦਾ ਬਹੁਤ ਬੁਰੀ ਤਰ੍ਹਾਂ ਅਪਮਾਨ ਕੀਤਾ, ਜਿਵੇਂ ਗੁੱਸਾ ਕੱਢਿਆ ਗੁਰਦੁਆਰਿਆਂ ਤੇ। ਜਦੋਂ ਉਹਨਾਂ ਨੇ ਇਹ ਕੁਝ ਦੇਖਿਆ, ਦਿੱਲੀ ਦੇ ਜਿਹੜੇ ਉਹ ਅਮੀਰ ਸਿੱਖ ਸੀਗੇ, ਪੜ੍ਹੇ ਲਿਖੇ ਵਿਦਵਾਨ, ਰੌਸ਼ਨ ਦਿਮਾਗ, ਤਾਂ ਜਿਹੜਾ ਉਹਨਾਂ ਦਾ ਪਹਿਲਾ ਆਰਗੂਮੈਂਟ, ਪਹਿਲੀ ਦਲੀਲ ਸੀ, ਉਹ ਢਹਿ ਢੇਰੀ ਹੋ ਗਈ। ਫਿਰ ਉਹਨਾਂ ਨੇ ਆਪਦਾ ਉਹ ਕਾਰਜ ਉੱਥੇ ਹੀ ਛੱਡਤਾ ਸੀ ਵੀ ਅਸੀਂ ਹੁਣ ਪੰਜਾਬ 'ਚ ਜਾ ਕੇ ਅਗਵਾਈ ਦੇਵਾਂਗੇ। ਇਹਦੀ ਬਜਾਏ ਫਿਰ ਉਹਨਾਂ ਨੇ ਇੱਕ ਯਤਨ ਸ਼ੁਰੂ ਕਰਤਾ ਕਿ ਅਕਾਲੀਆਂ ਦੇ ਵਿੱਚੋਂ ਜਿਹੜਾ ਵੱਧ ਨਰਮ ਪੰਥੀ ਹੈ ਉਹ ਸੀਗਾ ਸੰਤ ਹਰਚੰਦ ਸੁਲੰਗੋ, ਵੀ ਹੁਣ ਉਹਦੇ ਹੱਥ ਮਜ਼ਬੂਤ ਕੀਤੇ ਜਾਣ, ਉਹਦੀ ਮਦਦ ਕੀਤੀ ਜਾਵੇ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਵੀ ਸਿੱਖ ਮੁੜ ਕੇ ਉਸ ਗੱਲ ਨੂੰ ਭੁੱਲ ਜਾਣ, ਉਹਦੇ 'ਚ ਯਤਨ ਕਈ ਪੱਧਰ ਦੇ ਉੱਤੇ ਹੋਏ। ਇੱਕ ਤਾਂ ਜ਼ਬਰ ਦੀ ਮੁਹਿੰਮ, ਉਹ ਤਾਂ ਆਪਣੇ ਸਾਹਮਣੇ ਦਿਸਦੀ ਸੀ। ਦੂਜਾ ਇਹ ਸੀ ਕਿ ਇਹਨਾਂ ਦੀ ਲੀਡਰਸ਼ਿਪ ਇਹੀ ਜਿਹੀ ਅੱਗੇ ਲੈ ਆਓ ਜਿਹੜੀ ਉਸ ਗੱਲ ਦੀ ਬਾਤ ਹੀ ਨਾ ਪਾਵੇ, ਜਾਂ ਜੇ ਬਾਤ ਪਾਵੇ ਤਾਂ ਇਸ ਤਰੀਕੇ ਨਾਲ ਪਾਵੇ ਕਿ ਲੋਕਾਂ ਨੂੰ ਆਪਦੇ ਹੀ ਜਿਹੜੇ ਹੀਰੋ ਹੈ, ਜਿਹੜੇ ਸ਼ਹੀਦ ਹੋਏ ਆ, ਜਿਹੜੇ ਲੜੇ ਆ, ਉਹ ਉਹਨਾਂ ਨੂੰ ਦੋਸ਼ੀ ਲੱਗਣ ਲੱਗ ਜਾਵੇ। ਇਹ ਇੱਕ ਪੂਰਾ ਉਹਨਾਂ ਨੇ ਯਤਨ ਕੀਤਾ ਉਸ ਮੌਕੇ ਤੇ।
ਸੋ ਇਹ ਇੱਕ ਪ੍ਰੋਸੈਸ ਚੱਲਿਆ ਉਸ ਮੌਕੇ ਦੇ ਉੱਤੇ ਕਿ ਇਹਨੂੰ ਇਸ ਤਰ੍ਹਾਂ ਕੀਤਾ ਜਾਵੇ। ਹੁਣ ਦੂਜੇ ਪਾਸੇ ਜੇ ਸਿੱਖ ਨਹੀਂ ਭੁੱਲੇ ਅੱਜ ਤੱਕ ਵੀ, ਤਾਂ ਉਹਦੇ ਚੋਂ ਇੱਕ ਗੱਲ ਸਾਬਤ ਹੁੰਦੀ ਹੈ ਕਿ ਕੌਮਾਂ ਦੇ ਆਪੋ ਆਪਣੇ ਸੁਭਾਅ ਹੁੰਦੇ ਆ। ਕਈ ਕੌਮਾਂ ਹੁੰਦੀਆਂ ਵੱਡੀ ਵੱਡੀ ਜਲਾਲਤ ਵੀ ਭੁੱਲ ਜਾਂਦੀਆਂ, ਕੋਈ ਦੁਨਿਆਵੀ ਜੀ ਦਲੀਲ ਘੜੀ ਵੀ ਛੱਡੋ, ਹੁਣ ਮਿੱਟੀ ਪਾਓ ਇਤਿਹਾਸ ਤੋਂ, ਗਾਹਾਂ ਤੁਰ ਗਏ, ਕੁਛ ਆਪਦਾ ਭਵਿੱਖ ਸਵਾਰੀ। ਇਹੋ ਜਿਹੀਆਂ ਕੌਮਾਂ ਵੀ ਹੈਗੀਆਂ, ਪਰ ਸਿੱਖ ਕੌਮ ਦਾ ਇਹ ਸੁਭਾਅ ਹੈ। ਇਹ ਸੁਭਾਅ ਗੁਰੂਆਂ ਨੇ ਮਤਲਬ ਇੱਕ ਅਮਲ ਦੇ ਵਿੱਚੋਂ ਸਿਰਜਿਆ ਵੀ ਉਹਨਾਂ ਦਾ ਆਪਣੇ ਗੁਰੂਆਂ ਨਾਲ, ਤੇ ਜਿਹੜੇ ਗੁਰਦੁਆਰੇ ਹੈ ਉਹ ਗੁਰੂਆਂ ਦੇ ਸਥਾਨ, ਉਹ ਕੋਈ ਇੱਟਾਂ ਦੀ ਇਮਾਰਤ ਨਹੀਂ ਸਿੱਖ ਵਾਸਤੇ ਜਿਹੜਾ ਗੁਰਦੁਆਰਾ। ਸੋ ਆਪਦੇ ਧਾਰਮਿਕ ਸਥਾਨਾਂ ਦੀ ਜੋ ਹੈਗਾ ਇੱਕ ਲਗਾ ਸਿੱਖਾਂ ਨੂੰ ਆ ਜਿੰਨਾ, ਉਹ ਬਹੁਤ ਘੱਟ ਕੌਮਾਂ ਨੂੰ। ਕਿਸੇ ਦਾ ਚਰਚ ਢਹਿ ਜੇ, ਮੰਦਿਰ ਢਹਿ ਜੇ, ਆ ਸੋਮਨਾਥ ਦਾ ਮੰਦਿਰ ਕਿੰਨੀ ਵਾਰ ਢੱਠਾ। ਸੋ ਕੌਮਾਂ ਦੇ ਸੁਭਾਅ ਹੁੰਦੇ ਆ। ਜਲਿਆਂਵਾਲੇ ਬਾਗ ਦਾ ਸਾਕਾ ਹੋਇਆ, ਤੁਸੀਂ ਦੱਸੋ 1919 ਤੋਂ ਲੈ ਕੇ 1947 ਤੱਕ ਉੱਥੇ ਕਿੰਨੇ ਕੁ ਫੰਕਸ਼ਨ ਹੋਏ ਹੋਣ, ਕਿੰਨੇ ਕੁ ਸਮਾਗਮ ਹੋਏ, ਕਿਹੜੀ ਯਾਦਗਾਰ ਬਣੀ ਉੱਥੇ, ਕਿਹੜੇ ਗੋਲੀਆਂ ਦੇ ਨਿਸ਼ਾਨ ਸਾਂਭੇ ਗਏ। ਇਹ ਸਭ ਉਦੋਂ ਹੋਇਆ ਜਦੋਂ ਇੱਥੋਂ ਬਰਤਾਨਵੀ ਰਾਜ ਖਤਮ, ਮਤਲਬ ਉਹ ਰਾਜ ਜਿਹਨੇ ਉਹ ਸਾਕਾ ਵਰਤਾਇਆ, ਜਦੋਂ ਉਹ ਉੱਥੋਂ ਪਾਸੇ ਹੋ ਗਿਆ, ਫਿਰ ਉਹ ਸਿਲਸਿਲਾ ਸ਼ੁਰੂ ਹੋਇਆ ਕਿ ਉਹ ਯਾਦਾਂ ਸੰਭਾਲੀਆਂ ਜਾਣ, ਯਾਦਗਾਰ ਬਣਾਈ ਜਾਵੇ, ਤੇ ਉਹਨੂੰ ਇੱਕ ਵੱਡੇ ਮੈਮੋਰੀਅਲ ਦੇ ਤੌਰ ਤੇ ਕੌਮ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਪਰ ਇੱਥੇ ਸਾਡੇ ਪਹਿਲੇ ਦਿਨ ਤੋਂ ਅੱਜ ਵੀ ਰਾਜ ਉਹੀ ਹੈ, ਤੇ ਹਰ 6 ਜੂਨ ਨੂੰ ਜਾਂ ਇਸ ਹਫ਼ਤੇ 'ਚ ਉਹੀ ਅਮਲ ਦੁਹਰਾਇਆ ਜਾ ਰਿਹਾ। ਉਵੇਂ ਪਹਿਲਾਂ ਮਾਹੌਲ ਬਣਾਇਆ ਜਾਂਦਾ ਹੈ, ਉਵੇਂ ਪਹਿਲਾਂ ਇੱਥੇ ਪਹਿਲਾਂ ਉਦੋਂ ਫੌਜ ਭੇਜੀ ਜਾਂਦੀ ਸੀ, ਹੁਣ CRP ਹੈ ਜਾਂ ਹੋਰ ਫੋਰਸਿਸ, ਉਹਨਾਂ ਦੇ ਫਲੈਗ ਮਾਰਚ ਹੁੰਦੇ ਨੇ। ਗੱਲ ਇਹ ਸੀ ਕਿ ਇੱਕ ਦਹਿਸ਼ਤ ਪਾਈ ਜਾਵੇ। ਤੇ 1985 ਤੋਂ ਲੈ ਕੇ 1997 ਤੱਕ ਇਹ ਕਹਿ ਸਕਦੇ ਆ ਕਿ ਉਹ ਉੱਥੇ ਲੋਕਾਂ ਨੂੰ ਜਾਣ ਵੀ ਨਹੀਂ ਸੀ ਦਿੰਦੇ। 6 ਪੂਰਾ ਘੇਰਾ ਪਾਇਆ ਹੁੰਦਾ ਸੀ, ਤੇ ਬੰਦਿਆਂ ਨੂੰ ਗ੍ਰਿਫਤਾਰੀਆਂ ਦੇਣੀਆਂ ਪੈਂਦੀਆਂ ਸੀ। ਸ਼ਹੀਦ ਜਸਵੰਤ ਸਿੰਘ ਖਾਲੜਾ ਤੇ ਜਸਟਿਸ ਅਜੀਤ ਸਿੰਘ ਬੈਂਸ, ਜਿਹੜੇ ਬਜ਼ੁਰਗ ਸੀ ਹਾਈ ਕੋਰਟ ਦੇ ਜੱਜ ਰਿਟਾਇਰ ਹੋਏ, ਉਹਨਾਂ ਨੂੰ ਗ੍ਰਿਫਤਾਰੀਆਂ ਦੇਣੀਆਂ ਪਈਆਂ ਸੀ। ਉਹਨਾਂ ਨੂੰ ਅੰਦਰ ਨਹੀਂ ਸੀ ਵੜਨ ਦਿੱਤਾ, ਥਾਣੇ 'ਚ ਰੱਖਿਆ ਗਿਆ ਰਾਤ ਨੂੰ। ਆਹ ਮਾਹੌਲ ਸੀ, ਅਸੀਂ ਤੁਹਾਨੂੰ ਉੱਥੇ ਜਾਣ ਵੀ ਨਹੀਂ ਦੇਣਾ। ਸੋ 1984 ਤੋਂ ਲੈ ਕੇ 97 ਤੱਕ ਸਿੱਧਾ ਹਕੂਮਤੀ ਜ਼ਬਰ ਨਾਲ ਰੋਕਿਆ ਗਿਆ। 97 'ਚ ਅਕਾਲੀ ਸਰਕਾਰ ਆ, ਇਹੀ ਅਕਾਲੀ 97 ਤੱਕ ਉਸ ਮੁਜ਼ਾਹਰਿਆਂ ਦਾ ਹਿੱਸਾ ਹੁੰਦੇ ਸੀ ਵੀ ਅਸੀਂ ਆਪਣਾ ਉੱਥੇ ਦਿਨ ਮਨਾਉਣਾ ਹੈ, ਜਾਣ ਕਿਉਂ ਨਹੀਂ ਦਿੰਦੇ। ਸੋ 97 ਤੋਂ ਬਾਅਦ ਜਦੋਂ ਅਕਾਲੀ ਸਰਕਾਰ ਆ ਗਈ, ਤਾਂ ਇਹ ਜਿੰਮਾ ਅਕਾਲੀ ਸਰਕਾਰ ਨੇ ਉੱਠ ਲਿਆ। SGPC ਉਹਦੇ ਅਧੀਨ ਟਾਸਕ ਫੋਰਸ ਭਰਤੀ ਕਰ ਲਈ। ਉਹ ਟਾਸਕ ਫੋਰਸ ਐਕਚੁਅਲੀ ਜੋ ਉਹਨਾਂ ਦੀ CRP ਹੈ, ਇਹਨਾਂ ਨੇ ਮਤਲਬ ਇੱਕ ਇਹੋ ਜਿਹੀ ਫੋਰਸ ਤਿਆਰ ਕਰ ਲਈ ਵੀ ਉਹਦੇ ਰਾਹੀਂ ਅਸੀਂ ਰੋਕਿਆ ਕਰਾਂਗੇ ਲੋਕਾਂ ਨੂੰ। ਜਿੰਨੇ ਨਿਸ਼ਾਨ ਸੀਗੇ ਤੁਸੀਂ ਤਾਂ ਦੇਖੇ ਨਹੀਂ, ਮੈਂ ਤਾਂ ਉਹਨਾਂ ਦਿਨਾਂ 'ਚ ਉਹਨਾਂ ਸਾਰੇ ਲੋਕਾਂ ਨੇ ਦੇਖੇ ਨੇ। ਜਦੋਂ ਪਹਿਲੀ ਵਾਰ ਮੈਂ ਗਿਆ ਸੀਗਾ ਦਰਬਾਰ ਸਾਹਿਬ 'ਚ, ਜਦੋਂ ਪਹਿਲੀ ਵਾਰ ਖੋਲ੍ਹਿਆ ਉਹਨਾਂ ਨੇ, ਮੈਂ ਉਸ ਤੋਂ ਦੂਸਰੇ ਦਿਨ ਗਿਆ ਸੀ, ਉਦੋਂ ਤਾਂ ਇਹ ਹੈ ਵੀ ਕੋਈ ਵੀ ਉੱਥੇ ਇੱਟ, ਪੱਥਰ, ਥਾਮਲਾ, ਚਗਾਟ, ਉਹ ਮਤਲਬ ਸਬੂਤੀ ਨਹੀਂ ਸੀ। ਅੱਗ ਦੇ ਐ ਝੁਲਸੀਆਂ ਪਈਆਂ, ਧੌਂਕੀਆਂ ਚਾਰੇ ਪਾਸੇ, ਕਾਲਖ, ਜਿਹੜੇ ਪੱਤੇ ਆ ਜਿਹੜੇ ਆਪਣੇ ਪੱਖੇ ਨੇ, ਇਹ ਪੱਤੀਆਂ ਬਣ ਕੇ ਲਮਕ ਰਹੇ ਸੀ ਪਿਘਲ ਸਾਰੇ ਕਮਰਿਆਂ ਦੇ। ਕੋਈ ਵੀ ਕਮਰਾ ਸਾਫ਼ ਤਾਂ ਨਹੀਂ ਸੀ, ਚਗਾਠਾਂ ਸੜ ਗਈਆਂ ਸੀ। ਤੇ ਅਕਾਲ ਤਖ਼ਤ ਸਾਹਿਬ ਦੀ ਤੁਸੀਂ ਫੋਟੋ ਦੇਖੀ ਹੈ, ਜਿਹੜੀ ਫੋਟੋ ਤੋਂ ਵੀ ਪਤਾ ਲੱਗਦਾ, ਪਰ ਜਦੋਂ ਉਹ ਆਪਣੀਆਂ ਅੱਖਾਂ ਨਾਲ ਦੇਖਿਆ ਜਾਂਦਾ ਸੀਗਾ, ਉਹ ਲੋਕ ਦੇਖ ਨਹੀਂ ਸਕਦੇ।
ਤੇ ਉੱਥੇ 2-3 ਮਿੰਟ ਤੋਂ ਵੱਧ ਰੁਕਣ ਨਹੀਂ ਸੀ ਦਿੰਦੇ। ਫੌਜ ਲੱਗੀ ਹੋਈ ਸੀ, ਆਓ ਦੇਖੋ ਤੇ ਨਿਕਲ ਜਾਓ, ਇੱਥੇ ਰੁਕਣਾ ਨਹੀਂ। ਕਿਉਂਕਿ ਜੇ ਰੁਕਦੇ ਸੀ ਤਾਂ ਇਕੱਠ ਹੁੰਦਾ ਸੀ, ਬੈਚ ਬਣਾ ਬਣਾ ਕੇ ਵਿੱਚ ਵਿੱਚ ਦੀ ਕੱਢੀ ਗਈ। ਸੋ ਉਦੋਂ ਤਾਂ ਮਤਲਬ ਜਦੋਂ ਮੈਂ ਗਿਆ, ਈਵਨ ਜਿਹੜੀ ਹੈਗੀ ਆਪਣੀ ਦਰਸ਼ਨੀ ਡਿਊਟੀ, ਉਦੋਂ ਤੱਕ ਉਹਦੇ ਵਿੱਚੋਂ ਸੜੇ ਹੋਏ ਮਾਸ ਦੀ ਬਦਬੂ ਆ ਰਹੀ ਸੀ। ਅਜੇ ਪੂਰਾ ਸਭ ਕੁਝ ਸਾਫ਼ ਨਹੀਂ ਸੀ ਕੀਤਾ। ਐਡੀ ਤਬਾਹੀ ਇੱਕਦਮ ਸਾਫ਼ ਨਹੀਂ ਸੀ ਹੋ ਸਕਦੀ ਜੋ ਕੁਝ ਕੀਤਾ ਗਿਆ। ਸੋ ਇਹ ਇੱਕ ਅਮਲ ਚੱਲਿਆ। ਉਹ ਅਮਲ, ਉਹਨਾਂ ਨੂੰ ਡਰ ਇਹ ਸੀ ਕਿ ਜੇ ਅਕਾਲ ਤਖਤ ਇਸੇ ਦਿਸ਼ਾ 'ਚ ਰਿਹਾ, ਜਿੱਥੇ ਉਹ 2 ਮਿੰਟ ਤੋਂ ਵੱਧ ਵੀ ਨਹੀਂ ਸੀ ਰੋਕਣ ਦਿੰਦੇ ਬੰਦਿਆਂ ਨੂੰ, ਤੇ ਜੇ ਦੇਸ਼ ਵਿਦੇਸ਼ ਦੇ ਸਿੱਖ ਆ ਕੇ ਇਹਨੂੰ ਦੇਖਣ ਤਾਂ ਉਹਨਾਂ ਦੇ ਮਨਾਂ 'ਚ ਤਾਂ ਬਗਾਵਤ ਤਾਂ ਉੱਠੂਗੀ ਉੱਠੂਗੀ। ਸੋ ਉਹਨਾਂ ਨੇ ਇਹ ਸੀ ਕਿ ਇਹ ਅਕਾਲ ਤਖਤ ਸਾਹਿਬ ਇਸ ਦਸ਼ਾ 'ਚ ਨਹੀਂ ਰਹਿਣਾ ਚਾਹੀਦਾ, ਇਹਨੂੰ ਢਾਹ ਕੇ ਦੁਬਾਰਾ ਬਣਾਇਆ ਜਾਵੇ, ਤਾਂ ਕਿ ਲੋਕ ਹੌਲੀ ਹੌਲੀ ਭੁੱਲ ਜਾਣ ਵੀ ਇਹ ਢੱਠਾ ਸੀ ਕਿ ਨਹੀਂ ਢੱਠਾ ਸੀ। ਜਿਹੜੀ ਫੋਟੋ ਵੀ ਬਚ ਰਹੀ, ਉਹ ਸਤਪਾਲ ਦਾਨਿਸ਼ ਹੈ ਜਿਹਦੀ ਫੋਟੋਗ੍ਰਾਫਰ, ਦਰਬਾਰ ਸਾਹਿਬ ਦੇ ਸਾਹਮਣੇ ਉਹਦੀ ਉੱਥੇ ਮਾਰਕੀਟ ਦੇ ਵਿੱਚ ਦੁਕਾਨ ਸੀ। ਉਹ ਤਾਂ ਬਹੁਤ ਹੁਸ਼ਿਆਰੀ ਨਾਲ ਤੇ ਚੋਰੀ ਉਹਨੇ ਫੋਟੋ ਖਿੱਚੀ ਸੀ, ਇੱਕ ਬਹੁਤ ਛੋਟੇ ਕੈਮਰੇ ਨਾਲ, ਕਿਉਂਕਿ ਕੈਮਰਾ ਨਹੀਂ ਸੀ ਉਦੋਂ ਅੰਦਰ ਜਾਣ ਦਿੰਦੇ, ਤਲਾਸ਼ੀ ਲੈ ਕੇ ਬੰਦਿਆਂ ਨੂੰ ਅੰਦਰ ਜਾਣ ਦਿੰਦੇ। ਚਲੋ ਉਹ ਫੋਟੋ ਤਾਂ ਬਚ ਰਹੀ, ਪਰ ਉਹਨਾਂ ਨੂੰ ਇਹ ਸੀ ਕਿ ਕਿਤੇ ਇਹਨੂੰ ਇਸ ਤਰ੍ਹਾਂ ਨਾ ਰੱਖ ਲੈਣ। ਤੇ ਕੌਮ 'ਚ 2 ਵਿਚਾਰ ਚੱਲ ਰਹੇ ਸੀ ਕਿ ਇਹਦਾ ਕੀ ਕੀਤਾ ਜਾਵੇ। ਤੇ ਇੱਕ ਕਾਫੀ ਵੱਡਾ ਹਿੱਸਾ ਸੀ ਜਿਹੜਾ ਕਹਿੰਦਾ ਸੀ ਇਹਨੂੰ ਇਸੇ ਹਾਲਤ 'ਚ ਹੀ ਰੱਖੀ, ਤਾਂ ਕਿ ਜਿਹੜੀਆਂ 100 ਸਾਲ ਬਾਅਦ ਵੀ ਸਾਡੇ ਬੱਚੇ ਹੋਣਗੇ ਉਹ ਦੇਖਣ ਆ ਕੇ ਵੀ ਇਹਨੂੰ ਆਪਾਂ ਇੱਕ ਜਿਵੇਂ ਹੁੰਦਾ ਨਾ ਨਿਸ਼ਾਨ, ਇਹਨੂੰ ਇਸ ਤਰ੍ਹਾਂ ਯਾਦਗਾਰੇ ਸੰਭਾਲੀ ਜਾਵੇ। ਤੇ ਇੰਦਰਾ ਗਾਂਧੀ ਨੇ ਪਾਰਲੀਮੈਂਟ 'ਚ ਬੋਲਦਿਆਂ ਇਹ ਕਿਹਾ ਸੀ ਕਿ ਸਾਨੂੰ ਡਰ ਹੈ ਕਿ ਸਿੱਖ ਕਿਤੇ ਉਹਨੂੰ ਉਸੇ ਹਾਲਤ 'ਚ ਨਾ ਬਚਾ ਕੇ ਰੱਖ ਸਕਣ, ਇਸ ਕਰਕੇ ਉਹਨੂੰ ਢਾਹ ਕੇ ਦੁਬਾਰਾ ਬਣਾਉਣਾ ਬਹੁਤ ਜ਼ਰੂਰੀ ਹੈ। ਫਿਰ ਉਹਨਾਂ ਨੇ ਬੜੇ ਯਤਨ ਕੀਤੇ ਕਿ ਸਿੱਖਾਂ ਨੂੰ ਅੱਗੇ ਲਾ ਕੇ, ਬਾਬਿਆਂ ਨੂੰ ਅੱਗੇ ਲਾ ਕੇ, ਕਾਰਸੇ ਵਾਲਿਆਂ ਨੂੰ ਅੱਗੇ ਲਾ ਕੇ ਵੀ ਇਹ ਵੀ ਸਿੱਖੀ ਦੁਆਰਾ ਉਹਨੂੰ ਉਸਾਰ ਰਹੇ। ਪਰ ਉਸ ਮੌਕੇ ਦੇ ਉੱਤੇ ਕੋਈ ਨਹੀਂ ਸੀ ਮੰਨਿਆ, ਕੋਈ ਵੀ ਕਾਰਸੇ ਵਾਲਾ ਬਾਬਾ ਨਹੀਂ ਸੀ ਮੰਨਿਆ। ਫਿਰ ਉਹਨਾਂ ਨੇ ਜਿਹੜਾ ਨਿਹੰਗਰ ਸੰਤਾ ਸਿੰਘ ਬੁੱਢਾ ਦਲ ਦਾ, ਜਿਹੜਾ ਮੁੱਢ ਤੋਂ ਹੀ ਕਾਂਗਰਸ ਦਾ ਪੱਕਾ ਏਜੰਟ ਸੀਗਾ, ਉਸ ਨੂੰ ਅੱਗੇ ਲਾ ਕੇ ਸਰਕਾਰੀ ਮਦਦ ਕਰਕੇ ਉਹਦੀ ਕਿਹਾ ਕਾਰ ਸੇਵਾ। ਪਰ ਸਰਕਾਰ ਦੇ ਜਿਹੜੇ ਦਿਹਾੜੀਏ ਸੀ ਉਹਨਾਂ ਨੂੰ ਉਹ ਕਾਰ ਸੇਵਕ ਕਹਿੰਦੇ ਸੀ। ਉਹ ਸਭ ਨੂੰ ਪਤਾ ਸੀਗਾ, ਉਹਨਾਂ ਨੇ ਉਹ ਅਕਾਲ ਤਖਤ ਸਾਹਿਬ ਬਣਾਤਾ। ਹੁਣ ਜਦੋਂ ਬਣ ਗਿਆ ਅਕਾਲ ਤਖਤ, ਤਾਂ ਉਦੋਂ ਫੇਰ ਇੱਕ ਵੱਡਾ ਚੈਲੰਜ ਸੀ ਸਿੱਖਾਂ ਸਾਹਮਣੇ ਵੀ ਜਿਨ੍ਹਾਂ ਨੇ ਢਾਇਆ ਉਹਨਾਂ ਦੇ ਹੱਥਾਂ ਦਾ ਬਣਿਆ ਉਹ ਤੁਸੀਂ ਕਬੂਲ ਕਰੋਗੇ ਕਿ ਨਹੀਂ, ਕਿਉਂਕਿ ਇਹ ਕੋਈ ਇਮਾਰਤ ਦੀ ਗੱਲ ਨਹੀਂ ਸੀ, ਇਹ ਕੌਮੀ ਗੈਰਤ ਦਾ ਮਸਲਾ ਸੀ ਵੀ ਜਿਹਨੇ ਢਾਇਆ ਉਹਦੇ ਹੱਥ ਦਾ ਬਣਿਆ, ਇਹ ਮੇਰਾ ਹੁਕਮ। ਇਹ ਬਹੁਤ ਬਹਿਸ ਚੱਲੀ, ਅਸੀਂ ਉਹ ਸਾਰੀ ਬਹਿਸ ਦੇਖੀ ਆ। ਇੰਨੀਆਂ ਬੇਗੈਰਤੀਆਂ ਦਲੀਲਾਂ ਆਈਆਂ ਵੀ ਮੁੜ ਕੇ ਫੇਰ ਖਰਚ ਕਰੋਗੇ, ਬਣਿਆ ਹੋਇਆ ਇਹਦਾ ਕੀ ਆ, ਬਹੁਤ ਸੋਹਣਾ ਬਣਿਆ। ਮਤਲਬ ਇਹ ਤਸਲ ਚੱਲੀ, ਕਸ਼ਮਕਸ਼ ਚੱਲੀ ਕੌਮ 'ਚ। ਤੇ ਜਿੱਦਣ ਸ਼੍ਰੋਮਣੀ ਕਮੇਟੀ ਨੂੰ ਚਾਰਜ ਸੰਭਾਲਿਆ ਫੌਜ ਨੇ, ਤਾਂ ਉਹਨਾਂ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਦੁੱਧ ਨਾਲ ਧੋ ਕੇ ਅਕਾਲ ਤਖਤ ਸਾਹਿਬ ਨੂੰ ਪ੍ਰਵਾਨ ਕਰ, ਜਿਵੇਂ ਹੁਣ ਬਸ ਪਵਿੱਤਰ ਹੋ ਗਿਆ। ਮਤਲਬ ਇੰਨੇ ਫਰੰਟਾਂ ਤੇ ਲੜਨਾ ਪਿਆ। ਤੇ ਜਿਹੜੀ ਕਣ ਵਾਲਾ ਹਿੱਸਾ ਸੀ ਉਹ ਤਾਂ ਸ਼ਹੀਦ ਹੋ ਚੁੱਕਿਆ ਸੀ, ਉਹ ਤਾਂ ਵੱਡਾ ਹਿੱਸਾ 90% ਤਾਂ ਸਾਡੇ ਜਿਹੜੇ ਯੋਧੇ ਸੀਗੇ ਸੂਰਮੇ, ਉਹ ਤਾਂ ਸ਼ਹੀਦ ਹੋ ਗਏ ਸੀ, ਤੇ ਗਿਣਤੀ ਦੇ ਬੰਦੇ ਬਚੇ ਸੀ। ਤੁਸੀਂ ਉਹ ਸੋਚੋ ਉਹਨਾਂ ਨੇ ਉਸ ਮੌਕੇ ਕੰਮ ਜਿਹੜਾ ਕੀਤਾ ਉਹ ਕਿੱਡਾ ਦੁੱਭਰ ਸੀ। ਹੋਰ ਕੁਛ ਨਹੀਂ ਹੁੰਦਾ, ਇਹ ਨਹੀਂ ਤੁਸੀਂ ਰਾਜ ਲੈ ਲਓਗੇ। ਇੱਕ ਮੌਕਾ ਆਉਂਦਾ ਜਦੋਂ ਇਹ ਹੁੰਦਾ ਵੀ ਕੌਮ ਦੀ ਗੈਰਤ ਬਚਾ ਕੇ ਰੱਖ, ਗੈਰਤ ਬਚੀ ਰਹੇਗੀ ਤਾਂ ਕੌਮ ਰਾਖ ਚੋਂ ਵੀ ਖੜੀ ਹੋਈ।
ਤੇ ਜੇ ਗੈਰਤ ਮਰ ਗਈ ਤੇ ਰਾਜ ਤੇ ਬੈਠੀ ਵੀ ਰਾਜ ਕਰ ਰਹੀ ਵੀ ਕੌਮ ਮਰ ਜੂ। ਸੋ ਲੜਾਈ ਇਹ ਹੋਈ ਆ। ਥੋੜੇ ਬੰਦੇ ਸੀ ਜਿਹੜੇ ਸੰਤਾਂ ਦੇ ਨਾਲ ਰਹੇ ਜਾਂ ਉਸ ਗੱਲ ਦਾ ਜਿਨ੍ਹਾਂ ਤੇ ਅਸਰ ਸੀ। ਇੱਕ ਦੋ ਬੰਦੇ ਸੰਤਾਂ ਨੇ ਪਹਿਲਾਂ ਭੇਜਦੇ ਸੀ, ਉਹਨਾਂ ਨੂੰ ਪਤਾ ਸੀ, ਸੰਤਾਂ ਨੂੰ ਸਭ ਪਤਾ ਸੀ ਕਿਹੋ ਜਿਹਾ ਸਮਾਂ ਆਉਣਾ। ਉਹਨਾਂ ਨੂੰ ਆਪਣੀਆਂ ਹਦਾਇਤਾਂ ਦੇ ਕੇ ਵੀ ਮੁੜ ਕੇ ਆ ਕੁਛ ਕਰਨਾ। ਉਹਨਾਂ ਨੇ ਫਿਰ ਸਾਰਾ ਇਹ ਜ਼ੋਰ ਲਾਇਆ ਕਿ ਕਿਵੇਂ ਨਾ ਕਿਵੇਂ ਅਕਾਲੀਆਂ ਨੂੰ ਵੀ ਇਸ ਗੱਲ ਤੇ ਮਨਾ ਲਿਆ ਜਾਵੇ, ਪਰ ਨਹੀਂ, ਉਹਨਾਂ ਨੇ ਉਹ ਅਕਾਲ ਤਖਤ ਕਬੂਲ ਕਰ ਲਿਆ। ਫਿਰ ਅਸੀਂ ਵੀ ਹੁਣ ਕੀ ਕੀਤਾ ਜਾਵੇ, ਦਹਿਸ਼ਤ ਤਾਂ ਇੰਨੀ ਹੈ। ਜਦੋਂ ਪਹਿਲਾ ਸ਼ਹੀਦੀ ਦਿਹਾੜਾ ਮਨਾਇਆ 6 ਜੂਨ ਨੂੰ 1985 ਨੂੰ, ਉਸ ਮੌਕੇ ਦੇ ਉੱਤੇ ਇਹ ਸੀ ਵੀ ਦੇਖਦੇ ਆ ਕੋਈ ਅੰਦਰ ਜਾਂਦਾ ਕਿ ਨਹੀਂ ਜਾਂਦਾ। ਬਾਹਰ ਫੌਜ ਦੇ ਪਹਿਰੇ ਆ, ਦਹਿਸ਼ਤ ਹੈ ਪੂਰੀ, ਐਨ ਜਿਵੇਂ ਹੁੰਦਾ ਨਾ ਮਸ਼ੀਨ ਗੰਨਾਂ ਸੇਧੀਆਂ ਹੋਈਆਂ। ਤੇ ਕਮਾਲ ਹੋ ਗਈ ਸੀ, ਸੈਂਕੜਿਆਂ ਦੀ ਗਿਣਤੀ 'ਚ ਕਾਫੀ ਭਰਮਾ ਇਕੱਠ ਮੰਜੀ ਸਾਹਿਬ ਤੇ ਹੋ ਗਿਆ ਸੀ। ਉੱਥੇ ਬਕਾਇਦਾ ਕਨਵੈਨਸ਼ਨ ਕੀਤੀ ਤੇ ਮਤੇ ਪਾਏ ਗਏ। ਤੇ ਉਹਨਾਂ ਮਤਿਆਂ ਦੇ ਵਿੱਚ ਇੱਕ ਇਹ ਸੀ ਕਿ ਇਹ ਅਕਾਲ ਤਖਤ ਸਾਹਿਬ ਸਾਨੂੰ ਮਨਜ਼ੂਰ, ਇਹਨੂੰ ਢਾਹ ਕੇ ਦੁਬਾਰਾ ਬਣਾਵਾਂਗੇ। ਫਿਰ ਇਹ ਸੀ ਕਿ ਜਿਹੜੇ ਇੱਥੇ ਲੜ ਕੇ ਸ਼ਹੀਦ ਹੋਇਆ ਉਹਨਾਂ ਨੂੰ ਕੌਮੀ ਸ਼ਹੀਦ ਦਾ ਰੁਤਬਾ ਦਿੱਤਾ ਗਿਆ। ਇਹ ਵੀ ਬਹੁਤ ਵੱਡੀ ਗੱਲ ਸੀ। ਅੱਜ ਸਾਨੂੰ ਇਹ ਗੱਲਾਂ ਬੜੀਆਂ ਛੋਟੀਆਂ ਲੱਗਦੀਆਂ। ਮਤਲਬ 1985 6 ਜੂਨ ਨੂੰ ਇਹ ਕਹਿਣ ਵਾਲੇ ਵੀ ਮੁੱਠੀ ਭਾਰੀ ਸੀ ਬੰਦੇ ਵੀ ਸੰਤ ਭਿੰਡਰਾਂਵਾਲਾ ਸਾਡਾ ਕੌਮੀ ਸ਼ਹੀਦ। ਇਹ ਕੋਈ ਨਹੀਂ ਸੀ ਕਹਿੰਦਾ। ਜਦੋਂ ਲੌਂਗੋਵਾਲ ਨੂੰ ਛੱਡਿਆ ਉਹਨਾਂ ਨੇ ਜੋਧਪੁਰ ਦੀ ਜੇਲ੍ਹ ਚੋਂ, ਨਾ ਜੋਧਪੁਰ ਨਹੀਂ ਜੈਪੁਰ ਤੋਂ ਛੱਡਿਆ ਸੀਗਾ, ਤੇ ਉਹਨੂੰ ਪੱਤਰਕਾਰਾਂ ਨੇ ਸਭ ਤੋਂ ਪਹਿਲਾ ਸਵਾਲ ਇਹ ਪੁੱਛਿਆ, ਸੰਤ ਭਿੰਡਰਾਂਵਾਲੇ ਬਾਰੇ ਕੀ ਕਿਹਾ। ਪਤਾ ਨਹੀਂ ਉਹਦੇ ਮੂੰਹ ਨੇ ਕੋਈ ਕਲਾ ਵਾਪਰੀ, ਕਹਿੰਦਾ ਉਹ ਸਾਡਾ ਕੌਮੀ ਸ਼ਹੀਦ ਹੈ। ਮਤਲਬ ਸਭ ਤੋਂ ਕਮਜ਼ੋਰ ਬੰਦਾ ਵੀ, ਇਹ ਕੋਈ ਵਾਹਿਗੁਰੂ ਦੀ ਬਖਸ਼ਿਸ਼ ਹੀ ਹੋਈ ਵੀ ਉਹਦੇ ਮੂੰਹੋਂ ਪਹਿਲੀ ਗੱਲ ਹੀ ਇਹ ਨਿਕਲ, ਜਿਹਦੇ ਕਰਕੇ ਜਿਹੜੇ ਬੰਦਿਆਂ ਨੇ ਆਸ ਰੱਖੀ ਸੀ ਉਹ ਤੇ, ਉਹ ਇੱਕਦਮ ਬੰਦਲ ਗਏ ਸੀ ਵੀ ਜੇ ਇਹੀ ਇਸ ਤਰ੍ਹਾਂ ਪੈ ਗਿਆ ਬਾਕੀ ਦਾ ਕੀ ਕਰਾਂਗੇ। ਚਲੋ ਬਾਅਦ 'ਚ ਹੋ ਤੇ ਕਿੰਨਾ ਕੁ ਖੜ ਸਕਿਆ, ਕਿੰਨਾ ਕੁ ਨਹੀਂ ਖੜ ਸਕਿਆ। ਕਈ ਵਾਰ ਇਹੋ ਜਿਹੀਆਂ ਮਤਲਬ ਕਲਾ ਵੀ ਵਾਪਰਦੀ ਹੈ। ਸੋ ਮੇਰਾ ਕਹਿਣ ਤੋਂ ਇਹ ਭਾਵ ਸੀ ਕਿ ਉਹਨਾਂ ਨੂੰ ਸ਼ਹੀਦ ਕਹਿਣਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਉੱਥੇ ਸੱਦ ਕੇ ਸਨਮਾਨਿਤ ਕਰਨਾ, ਇਹ ਉਦੋਂ ਸਿੰਬੋਲਿਕ ਸੀ ਗੱਲ, ਤੇ ਉਹਦੀ ਮਹੱਤਤਾ ਬੜੀ ਵੱਡੀ ਸੀ। ਸੋ ਉਸ ਮੌਕੇ ਹੀ ਪਹਿਲੇ ਸਮਾਗਮ ਤੇ ਦੋ ਧਰਾਵਾਂ ਪ੍ਰਗਟ ਹੋ ਗਈਆਂ ਸੀ ਪੰਥ। ਈਵਨ ਜਿਹਨੂੰ ਅਸੀਂ ਗਰਮ ਖਿਆਲੀ ਕਹਿੰਦੇ ਹਾਂ, ਉਹਨਾਂ ਦੇ ਵਿੱਚ ਇੱਕ ਤਾਂ ਸੀ ਨਾ ਅਕਾਲੀ ਧਾਰਾ, ਜਿਨ੍ਹਾਂ ਦਾ ਤਾਂ ਇਸ ਜੰਗ ਨਾਲ ਕੋਈ ਦੂਰ ਨੇੜ ਦਾ ਵੀ ਰਿਸ਼ਤਾ ਨਹੀਂ ਸੀ। ਉਹਨਾਂ ਨੇ ਤਾਂ ਉਹ ਸਰਕਾਰ ਦੇ ਨਾਲ ਸੀਗੇ ਤੇ ਰਾਜ ਕਰਨਾ ਸੀ, ਉਹਨਾਂ ਦੀ ਅੱਖ ਤਾਂ ਸਿਰਫ ਉਸ ਤੇ ਸੀ। ਪਰ ਈਵਨ ਗਰਮ ਖਿਆਲੀ ਧਾਰਾ 'ਚ ਇੱਕ ਹਿੱਸਾ ਉਹ ਵੀ ਸੀ ਜਿਹੜਾ ਸੰਤਾਂ ਦੇ ਨਾਲ ਵੀ ਰਿਹਾ, ਪਰ ਉਹ ਜੰਗ ਦੇ ਅਨੁਭਵ ਤੋਂ ਪਾਸੇ ਰਹੇ। ਹੁਣ ਇੱਥੇ ਸਾਨੂੰ ਨਾ ਅੱਜ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਸੰਤਾਂ ਨੇ ਇਹ ਐਡੀ ਵੱਡੀ ਲੜਾਈ ਲੜਨ ਦਾ, ਇਹ ਕਹਿ ਲਓ ਕਿ ਇਹ ਹੌਸਲਾ ਕਿੱਥੋਂ ਆਇਆ। ਛੋਟੀ ਗੱਲ ਨਹੀਂ ਸੀ ਕੋਈ। ਤੁਸੀਂ ਕਿੰਨਾ ਕੁ ਬਚਾਅ ਕਰ ਸਕਦੇ ਹੋ, ਉੱਥੇ ਘਿਰੇ ਹੋਏ ਹੋ ਬਿਲਡਿੰਗ ਦੇ ਵਿੱਚ ਬੈਠ ਕੇ ਉਸ ਤਰ੍ਹਾਂ ਦਾ। ਮਤਲਬ ਇਹ ਹੁਣ ਤੱਕ ਡਿਸਕਸ ਹੋ ਰਿਹਾ ਵੀ ਇਹ ਕਰਨਾ ਠੀਕ ਸੀ ਜਾਂ ਗਲਤ ਸੀ, ਵੀ ਕੀ ਉਹਨਾਂ ਨੂੰ ਦਿਸਦਾ ਨਹੀਂ ਸੀ ਅਸੀਂ ਥੋੜੇ ਜਿਹੇ ਬੰਦੇ ਦੀ ਕਿਵੇਂ ਰੱਖਿਆ ਕਰ ਲਾਂਗੇ। ਇਹ ਨਹੀਂ ਹੋਣਾ ਚਾਹੀਦਾ ਸੀ, ਗੱਲਬਾਤ ਰਾਹੀਂ ਮਸਲਾ ਹੱਲ ਹੋਣਾ ਚਾਹੀਦਾ ਸੀ। ਹੁਣ ਇੱਥੇ ਇੱਕ ਗੱਲ ਸਾਨੂੰ ਸਮਝਣੀ ਬਹੁਤ ਜ਼ਰੂਰੀ ਹੈ। ਮੇਰੇ ਮੁਤਾਬਕ ਸੰਤਾਂ ਦਾ ਇਹ ਚਿਤੰਨ ਫੈਸਲਾ ਸੀ ਇਹ ਜੰਗ ਲੜਨ ਦਾ, ਉੱਥੇ ਬਹਿ ਕੇ ਜੰਗ ਲੜਨ ਦਾ, ਕਿਉਂਕਿ ਜੋ ਮਾਈਂਡ ਜੋ ਮਨ ਸੰਤ ਜਰਨੈਲ ਸਿੰਘ ਦਾ ਕੰਮ ਕਰ ਰਿਹਾ ਸੀ, ਜਿਵੇਂ ਉਹ ਸਾਡੇ ਪੜ੍ਹੇ ਲਿਖੇ ਬੰਦਿਆਂ ਦਾ ਉਸ ਤਰ੍ਹਾਂ ਨਹੀਂ ਕੰਮ ਕਰਦਾ। ਅਸੀਂ ਹੁੰਦੇ ਹਾਂ ਇੱਕ ਜਿਵੇਂ ਤਰਕਸ਼ੀਲ ਨਹੀਂ ਬੰਦੇ, ਤਰਕਵਾਦੀ, ਕੀ ਠੀਕ, ਕਿਹੜੀ ਦਲੀਲ ਠੀਕ, ਕਿਹੜੀ ਗਲਤ,
ਉਹ ਤੱਕੜੀ 'ਚ ਪਾ ਕੇ ਜੋਖਣ ਦਾ ਨਾ ਵੀ ਇਹਦੇ 'ਚ ਇੰਨਾ ਫਾਇਦਾ ਹੋਊ, ਇਹ 'ਚ ਇੰਨਾ ਨੁਕਸਾਨ ਹੋਊ। ਉਹ ਨਫੇ ਨੁਕਸਾਨ ਦੀ ਬਿਰਤੀ ਨਾਲ ਫੈਸਲੇ ਹੁੰਦੇ, ਉਹ ਵੀ ਦੁਨਿਆਵੀ ਪੱਧਰ ਦੇ ਉੱਤੇ ਵੀ ਕਿੰਨਾ ਕੁ ਨੁਕਸਾਨ ਹੋ ਜੂ, ਫਾਇਦਾ ਕਿੰਨਾ ਕੁ ਹੋਊ। ਸੰਤ ਮਸਲੇ ਨੂੰ ਕਿਤੋਂ ਹੋਰ ਤਰ੍ਹਾਂ ਦੇਖ ਰਹੇ ਸੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਵੀ 1978 ਦੇ ਵਿੱਚ ਜਿਹੜੀ ਖੂਨੀ ਵਿਸਾਖੀ ਅਸੀਂ ਕਹਿੰਦੇ ਹਾਂ ਵੀ ਗੁਰੂ ਦੀ ਨਗਰੀ 'ਚ ਆ ਕੇ ਜਿਹੜੇ ਨਿਰੰਕਾਰੀ ਹੈ ਉਹ ਇਹ ਜੁਰਤ ਕਰਨ, ਇੱਕ ਤਾਂ ਵੀ ਆਪਦਾ ਸਮਾਗਮ ਕਰਨ, ਇੱਕ ਇਹ ਵੀ ਉੱਥੇ ਆ ਕੇ ਉਹ ਗੋਲੀਆਂ ਮਾਰ ਕੇ 13 ਸਿੰਘਾਂ ਨੂੰ ਮੌਜ ਨਾਲ ਸ਼ਹੀਦ ਕਰਦੇ ਗੁਰੂ ਦੀ ਨਗਰੀ 'ਚ ਆ ਕੇ। ਉਹ ਵੀ ਉਦੋਂ ਜਦੋਂ ਸਰਕਾਰ ਸਾਡੀ ਹੈ ਅਕਾਲੀ ਸਰਕਾਰ, ਪੰਥਕ ਸਰਕਾਰ, ਇਹ ਕੌਮ ਨੂੰ ਕੀ ਹੋ ਗਿਆ, ਇੰਨੀ ਗੱਲ ਵੀ ਨਹੀਂ ਸਮਝ ਸਕੇ, ਉਹ ਸਮਾਗਮ ਨਹੀਂ ਰੋਕ ਸਕੇ, ਜਾਂ ਇੰਨਾ ਉਹ ਕਰਕੇ ਮਲੇਡਾ ਵੱਡਾ ਉਹ ਗੁਨਾਹ ਕਰਕੇ ਸਾਰਾ ਪੰਜਾਬ ਲੰਘ ਕੇ ਗਿਆ ਦਿੱਲੀ ਨੂੰ, ਕਿਤੇ ਵੀ ਉਹਨੂੰ ਕੋਈ ਰੋਕਿਆ ਨਹੀਂ, ਫੜਿਆ ਨਹੀਂ ਕਿਸੇ ਨੇ। ਇਹ ਤੋਂ ਇੱਕ ਚਿੰਤਾ ਖੜੀ ਹੋਈ ਸੰਤਾਂ ਦੇ ਮਨ, ਕੌਮ ਨੂੰ ਹੋ ਕੀ ਗਿਆ, ਸਾਡਾ ਕਿੱਥੇ, ਸਾਡਾ ਇਤਿਹਾਸ ਕਿਹੜੀ ਗੱਲ ਤੇ ਮਾਣ ਕਰਦੇ। ਫਿਰ ਸੰਤਾਂ ਨੇ ਇਸ ਸਵਾਲ ਦਾ ਜਵਾਬ ਲੱਭਿਆ, ਹੋ ਕੀ ਗਿਆ। ਉਹ ਜਵਾਬ ਸੰਤਾਂ ਦਾ ਇਹ ਸੀ ਕਿ ਸਿੱਖ ਜਿਹੜਾ ਹੈਗਾ, ਜਦੋਂ ਅਸੀਂ ਉਹਦੀ ਬਹਾਦਰੀ ਦੀ ਗੱਲ ਕਰਦੇ, ਉਹ ਬਹਾਦਰੀ ਕੋਈ ਜਿਸਮਾਨੀ ਗੱਲ ਨਹੀਂ, ਉਹਦਾ ਜਿਹੜਾ ਹੈਗਾ ਰਾਜ ਇਸ ਗੱਲ 'ਚ ਪਿਆ ਕਿ ਸਿੱਖ ਨੂੰ ਆਪਦੇ ਗੁਰੂ ਨਾਲ ਜਿੰਨਾ ਪਿਆਰ, ਉਹ ਜਿਹੜੀ ਗੁਰੂ ਦੀ ਯਾਦ ਜਦੋਂ ਆਉਂਦੀ ਹੈ ਨਾ, ਜਦੋਂ ਉਹ ਉਸ ਜੋਸ਼ ਅਧੀਨ ਵਿਚਰਦਾ ਜ਼ਿੰਦਗੀ 'ਚ ਕਿਤੇ ਵੀ, ਫਿਰ ਉਹਦੇ ਸਾਹਮਣੇ ਹੋਰ ਕੋਈ ਗੱਲਾਂ ਦੁਨਿਆਵੀ ਮਹਿੰਗੇ ਨਹੀਂ ਲੱਗਦੀਆਂ ਵੀ ਮੇਰੀ ਆਹ ਪ੍ਰਾਪਤੀ ਹੋ, ਮੈਨੂੰ ਆਹ ਪੋਸਟ ਮਿਲ ਜੂ, ਇੱਥੇ ਆਹ ਸਰਕਾਰ ਮਿਲ ਜੂ। ਇੱਥੇ ਅਸੀਂ ਕਹਿੰਦੇ ਹਾਂ ਕਿ ਰੂਹਾਨੀ ਕੀਮਤਾਂ ਨੂੰ ਸਾਹਮਣੇ ਰੱਖਣਾ, ਕਿਉਂਕਿ ਦੋ ਪੱਧਰ ਤੇ ਦੁਨੀਆ ਚੱਲਦੀ ਹੈ ਨਾ। ਇੱਕ ਦੁਨਿਆਵੀ ਕੀਮਤਾਂ ਜਿੱਥੇ ਰੁਤਬੇ ਦੀ ਬਹੁਤ ਵੱਡੀ ਮਹੱਤਤਾ, ਦੌਲਤ ਦਾ ਬਹੁਤ ਵੱਡਾ ਮੁੱਲ ਹੈ ਕਿ ਫਲਾਣੇ ਬੰਦੇ ਕੋਲ ਇੰਨਾ ਪੈਸਾ, ਫਲਾਣਾ ਬੰਦਾ ਐਡਾ ਵੱਡਾ ਅਫਸਰ, ਇਹ ਦੁਨਿਆਵੀ ਕੀਮਤਾਂ ਨਾਲ ਤੋਲਣਾ ਪੈਂਦਾ। ਇੱਕ ਰੂਹਾਨੀ ਕੀਮਤਾਂ ਹੁੰਦੀ ਜਿੱਥੇ ਇਹਨਾਂ ਦੁਨਿਆਵੀ ਕੀਮਤਾਂ ਦਾ ਧੇਲੇ ਦਾ ਵੀ ਮੁੱਲ ਨਹੀਂ ਹੁੰਦਾ। ਸੋ ਗੱਲ ਇਹ ਸੀ ਕਿ ਸਿੱਖ ਨੂੰ ਸਿਰਜਿਆ ਤਾਂ ਇਸ ਤਰ੍ਹਾਂ ਹੀ ਗਿਆ ਸੀ, ਬਾਕੀ ਤਾਂ ਦੁਨੀਆ ਜਿਉਂਦੀ ਹੈ ਦੁਨਿਆਵੀ ਕੀਮਤਾਂ ਨਾਲ, ਤਾਂ ਕਿ ਹਰ ਵੇਲੇ ਉਹ ਰੂਹਾਨੀ ਕੀਮਤਾਂ ਨੂੰ ਪਹਿਲ ਦੇ ਕੇ ਆਪਦਾ ਜੀਵਨ ਜਿਉਂਦਾ, ਬੜੇ ਆਰਾਮ ਨਾਲ ਰਾਜ ਭਾਗ ਨੂੰ ਠੁਕਰਾ ਸਕਦਾ, ਬੜੇ ਆਰਾਮ ਨਾਲ, ਜਿੱਥੇ ਲੱਗੇ ਕਿ ਇੱਥੇ ਰੂਹਾਨੀ ਕੀਮਤਾਂ ਦੀ ਬਲੀ ਦੇਣੀ ਪੈਣੀ। ਸੋ ਇਹ ਗੱਲ ਸੀ ਸੰਤਾਂ ਨੂੰ ਲੱਗੀ ਕਿ ਕੌਮ 'ਚੋਂ ਉਹ ਗੱਲ ਮਰ ਗਈ ਜਾਂ ਕਮਜ਼ੋਰ ਪੈ ਗਈ, ਤੇ ਜੇ ਉਹ ਕਮਜ਼ੋਰ ਪੈ ਗਈ ਜਿਹਦਾ ਮਤਲਬ ਕੌਮ ਤਾਂ ਗੁਰੂ ਨੂੰ ਭੁੱਲ ਗਈ, ਤੇ ਜੇ ਕੌਮ ਗੁਰੂ ਨੂੰ ਭੁੱਲ ਗਈ ਤੇ ਸਰੀਰ ਤੁਰੇ ਫਿਰਦੇ ਆ, ਭਾਵੇਂ ਕਕਾਰ ਵੀ ਹੋਣ, ਦਸਤਾਰਾਂ ਵੀ ਹੋਣ, ਗਾਤਰੇ ਵੀ ਪਾਏ ਹੋਣ, ਉਹਦਾ ਕੋਈ ਮੁੱਲ ਨਹੀਂ। ਸੋ ਸੰਤਾਂ ਦਾ ਇਹ ਸੀ ਕਿ ਮੁੜ ਕੇ ਸਿੱਖਾਂ ਦੇ ਹਿਰਦਿਆਂ 'ਚ ਗੁਰੂ ਦੀ ਉਹ ਯਾਦ ਦੁਬਾਰਾ ਜਗਾ ਦਿੱਤੀ। ਪਰ ਉਹਨਾਂ ਨੇ ਸੋਚਿਆ ਕਿ ਆਪਦੇ ਅਮਰ ਰੂਹਾਨੀ ਸੋਮੇ ਨਾਲ ਟੁੱਟ ਚੁੱਕਿਆ ਸਿੱਖ, ਉਹ ਦੁਨਿਆਵੀ ਪੱਧਰ ਤੇ ਦੁਨਿਆਵੀ ਕੀਮਤਾਂ ਮੁਤਾਬਕ ਜਿਉਣ ਲੱਗ ਗਿਆ। ਉਹ ਸੋਮੇ ਨਾਲ ਦੁਬਾਰਾ ਜੋੜਨਾ ਸੀ ਜਿੱਥੋਂ ਤਾਕਤ ਲੈਣੀ ਸੀ ਸਿੱਖ ਨੇ ਮੁੜ ਕੇ ਸੀ, ਜਿਹਦੇ 'ਚ ਉਹ ਗੁਣ 18ਵੀਂ ਸਦੀ ਵਾਲੇ ਉਹ ਸਾਰਾ ਕੁਝ ਫੇਰ ਜਾਗਣਾ ਸੀ। ਸੋ ਉਹਦੇ ਵਿੱਚੋਂ ਫਿਰ ਇਹ ਸੀ ਕਿ ਜੰਗ ਦੇ ਅਨੁਭਵ ਚੋਂ ਲੰਘਾਉਣਾ, ਇਹ ਗੱਲ ਬਹੁਤ ਅਹਿਮ। ਹਰਿੰਦਰ ਸਿੰਘ ਮਹਿਬੂਬ ਨੇ ਲਿਖਿਆ ਕਿ ਖਾਲਸੇ ਦੀ ਅਧਿਆਤਮਕ ਬਣਤਰ ਕੁਛ ਇਹੀ ਜੀ ਹੈ ਕਿ ਜੰਗ ਦੇ ਅਨੁਭਵ ਚੋਂ ਲੰਘੇ ਬਗੈਰ ਉਹ ਅਧੂਰਾ। ਉਹਦੀ ਚੇਤਨਾ ਜਿਹੜੀ ਹੈ ਨਾ, ਉਹ ਓਨਾ ਚਿਰ ਓਨੀ ਰੌਸ਼ਨ ਤੇ ਨਿਰਮਲ ਹੋ ਹੀ ਨਹੀਂ ਸਕਦੀ ਜਿੰਨਾ ਚਿਰ ਉਹ ਜੰਗ ਦੇ ਅਨੁਭਵ ਚੋਂ ਨਹੀਂ ਨਿਕਲ। ਇਹ ਇੱਕ ਬਿਲਕੁਲ ਵੱਖਰਾ ਨਜ਼ਰੀਆ ਜੰਗ ਪ੍ਰਤੀ, ਜਿੱਥੇ ਕੋਈ ਦੁਨਿਆਵੀ ਪ੍ਰਾਪਤੀ ਨਿਸ਼ਾਨਾ ਉਹ ਮਿਹਣੇ ਨਹੀਂ ਰੱਖਦਾ। ਇਹ ਸਾਡੇ ਜਿਉਂਦੇ ਰਹਿਣ ਵਾਸਤੇ ਜ਼ਰੂਰੀ ਹੈ ਉਹ ਜੰਗ ਦੇ ਅਨੁਭਵ ਚੋਂ ਨਿਕਲਣਾ। ਇਹ ਜਿਹੜੇ ਅੱਜ ਸਵਾਲ ਖੜੇ ਕਰ ਰਹੇ ਨਾ, ਕੀ ਖੱਟਿਆ, ਕੀ ਫਾਇਦਾ ਹੋਇਆ, ਇੰਨੇ ਬੰਦੇ ਮਰਵਾ ਲਏ, ਉਹਨਾਂ ਨੂੰ ਆਹ ਗੱਲ ਨਹੀਂ ਸਮਝ ਆ ਸਕਦੀ ਕਿ ਕੀ ਖੱਟਿਆ। ਕੌਮ ਨੇ ਬਹੁਤ ਕੁਛ ਖੱਟਿਆ,
ਮਰ ਰਹੀ ਕੌਮ ਨੂੰ ਦੁਬਾਰਾ ਬਚਾਇਆ ਹੈ। ਨਹੀਂ ਤੁਸੀਂ ਅੱਜ ਆਏ ਨਹੀਂ ਸੀ ਬੈਠੇ ਹੋਣਾ ਇੱਥੇ ਵੀ 6 ਜੂਨ ਨੂੰ ਫੇਰ ਯਾਦ ਕਰੀਏ। ਛੱਡੋ ਹੁਣ ਪੁਰਾਣੀਆਂ ਗੱਲਾਂ, ਗਾਹਾਂ ਬਾਰੇ ਸੋਚੋ। ਆਹ ਕਮਾਈ ਹੈ ਕਿ ਕੌਮ ਦੇ ਵਿੱਚੋਂ ਉਹ ਗੱਲ ਮਰਨ ਨਹੀਂ ਦਿੱਤੀ। ਜਿਹੜੀ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਨਾ, ਵੀ ਜਿੰਨੇ ਭੁਲਾਉਣ ਦੇ ਯਤਨ ਹੋਏ ਤੇ ਜਿੰਨਾ ਹੱਠ ਦਿਖਾਇਆ ਕੌਮ ਨੇ ਵੀ ਅਸੀਂ ਭੁੱਲਣਾ ਨਹੀਂ, ਉਹ ਇਸੇ ਕਰਕੇ ਕਿ ਉਹ ਜੰਗ ਦੇ ਅਨੁਭਵ ਨੇ ਉਹਨਾਂ ਨੂੰ ਬਦਲਤਾ। ਥੋੜੇ ਬੰਦੇ ਸੀ, ਬੰਦੇ ਬਹੁਤੇ ਨਹੀਂ ਸੀਗੇ ਜਿਹੜੇ ਅੰਦਰ ਲੜੇ, ਉਹ ਵੀ ਬਹੁਤੇ ਨਹੀਂ ਸੀ। 150 ਤੋਂ ਵੱਧ ਬੰਦਾ ਨਹੀਂ ਸੀ ਜਿਨ੍ਹਾਂ ਨੇ ਜੰਗ ਲੜੀ ਅੰਦਰ। ਪਰ ਜਿਹੜਿਆਂ ਨੇ ਮੁੜ ਕੇ ਜੰਗ ਸ਼ੁਰੂ ਕੀਤੀ ਉਹ ਤਾਂ ਬਿਲਕੁਲ ਹੀ ਦਰਜਨਾਂ ਦੀ ਗਿਣਤੀ 'ਚ ਸੀ। ਬਹੁਤ ਔਖਾ ਸੀ ਐਡੀ ਵੱਡੀ ਦੁਸ਼ਮਣ ਨਾਲ, ਐਡੀ ਸਟੇਟ ਨਾਲ ਟੱਕਰ ਲੈਣੀ, ਨਾ ਹਥਿਆਰ ਨੂੰ, ਕੁਛ ਵੀ ਨਹੀਂ ਸੀ ਜਿੱਥੋਂ ਸ਼ੁਰੂ ਕੀਤਾ। ਇਹ ਹੁਣ ਭਾਈ ਦਲਜੀਤ ਸਿੰਘ ਬਿੱਟੂ ਦੀ ਕਿਤਾਬ ਆਈ ਹੈ, ਖਾੜਕੂ ਸੰਘਰਸ਼ ਦੀ ਸਾਖੀ। ਪਹਿਲਾਂ 1 ਨੰਬਰ ਆਇਆ ਸੀ, ਹੁਣ 2 ਨੰਬਰ ਆਈ ਹੈ। ਤੁਹਾਨੂੰ ਉਹਦੇ ਚੋਂ ਪਤਾ ਲੱਗੂ, ਕਿਉਂਕਿ ਉਹ ਉਹਨਾਂ ਚੋਂ ਹੈ ਜਿਹੜੇ ਮੁੱਢਲੇ ਤੁਰੇ ਤੇ ਥੋੜੇ ਜਿਹੇ ਬੰਦੇ ਤੁਰੇ, ਤੇ ਤੁਸੀਂ ਦੇਖੋ ਫਿਰ ਕਿੱਡੀ ਵੱਡੀ ਲਹਿਰ ਸੀ। ਉਹ ਪ੍ਰਾਪਤੀ ਸੀ ਕਿ ਇਸ ਦਰਬਾਰ ਸਾਹਿਬ ਦੇ ਅੰਦਰ ਹੋਈ ਜੰਗ ਦੀ, ਉਹਨੇ ਸਿੱਖਾਂ ਨੂੰ ਬਦਲਿਆ ਬਹੁਤ। ਸਾਡੇ ਵਰਗੇ ਜਿਹੜੇ ਰਾਹ ਤੋਂ ਭੁੱਲ ਚੁੱਕੇ ਸੀ, ਭਟਕ ਚੁੱਕੇ ਸੀ, ਕਮਿਊਨਿਸਟ ਬਣ ਚੁੱਕੇ ਸੀ, ਆ ਕਿੰਨੇ ਬੰਦੇ ਜਿਹੜੇ ਨੇ ਉਹ ਮੁੜ ਕੇ ਫੇਰ ਸਿੱਖੀ ਵੱਲ ਨੂੰ ਪਰਤੇ। ਇਹ ਜਿਹੜਾ ਹੁੰਦਾ ਇੱਕ ਸਮੇਂ ਦੀ ਧਾਰਾ ਦਾ ਵਹਿਣ ਬਦਲ ਦੇਣਾ, ਰੁਖ ਬਦਲ ਦੇਣਾ, ਇਹ ਇੱਥੋਂ ਦੇਖੋ ਤੁਸੀਂ ਵੀ ਉਹਦੀ ਪ੍ਰਾਪਤੀ ਕੀ ਹੈ। ਸੋ ਇਹ ਇੱਕ ਸਿਲਸਿਲਾ ਚੱਲਿਆ ਕਿ ਇਹਨੂੰ ਭੁਲਾ ਦਿੱਤਾ ਜਾਵੇ। ਚਲਦੇ ਚਲਦੇ ਮਤਲਬ ਕੋਈ ਮੌਕਾ ਸੀ ਜਦੋਂ ਸੰਤਾਂ ਦੀ ਫੋਟੋ ਨਹੀਂ ਸੀ ਕੋਈ ਰੱਖ ਸਕਦਾ ਘਰੇ, ਡਰਦੇ ਸੀ ਬੰਦੇ। ਮੈਨੂੰ ਯਾਦ ਹੈ 1985 ਦੇ ਵਿੱਚ ਕਿਸੇ ਕਵੀਸ਼ਰ ਨੇ ਇੱਕ ਬੜੀ ਸੋਹਣੀ ਕਵੀਸ਼ਰੀ ਗਾਈ ਸੀ। ਇਹ 1984 ਦੀ ਜੰਗ ਤੇ, ਉਦੋਂ ਕੈਸਟਾਂ ਹੀ ਹੁੰਦੀਆਂ ਸੀ ਤੇ ਉਹ ਟੇਪ ਰਿਕਾਰਡ ਤੇ ਸੁਣਦੇ ਹੁੰਦੇ ਸੀ। ਤੇ ਮੈਂ ਅੰਮ੍ਰਿਤਸਰ 'ਚ ਕਿਸੇ ਪਿੰਡ ਵਿੱਚ ਗਿਆ ਤੇ ਆਪਣੇ ਕਿਸੇ ਜਾਣਕਾਰ ਕੋਲ, ਉਹਨੇ ਮੈਨੂੰ ਰਾਤ ਨੂੰ ਜਦੋਂ 11 ਕੁ ਵੱਜ ਗਏ, ਸਾਰੇ ਲੋਕ ਸੌਂ ਗਏ, ਤਾਂ ਉਹਨੇ ਮੈਨੂੰ ਉਹ ਸੁਣਾਉਣ ਦੀ ਕੋਸ਼ਿਸ਼, ਕਹਿੰਦਾ ਸੁਣ। ਮੈਂ ਉਦੋਂ ਪਹਿਲੀ ਵਾਰ ਸੁਣੀ ਸੀ ਉਹ ਕਵੀਸ਼ਰੀ, ਉਹ ਬੜੀ ਜੋਸ਼ ਉਪਜਾਊ ਸੀ, ਪਰ ਉਹ ਚੋਰੀ ਚੋਰੀ ਸੁਣੀ ਜਾ ਰਹੀ ਸੀ। ਤੇ ਅਜੇ ਅਸੀਂ 1-1.5 ਮਿੰਟ ਹੀ ਸੁਣੀ ਹੋਣੀ ਆ ਤੇ ਉਸ ਬੰਦੇ ਦੇ ਘਰ ਵਾਲੀ ਇੱਕਦਮ ਉੱਠ ਕੇ ਆ ਗਈ ਆਪਦੇ ਕਮਰੇ 'ਚ, ਕਹਿੰਦੀ ਹੋਰ ਆਵਾਜ਼ ਹੌਲੀ ਕਰੋ, ਤੁਹਾਨੂੰ ਇੱਥੋਂ ਦਹਿਸ਼ਤ ਦਾ ਪਤਾ ਲੱਗਾ, ਹੋਰ ਆਵਾਜ਼ ਹੌਲੀ ਕਰੋ। ਹਾਲਾਂਕਿ ਬਹੁਤ ਹੌਲੀ ਸੀ ਆਵਾਜ਼, ਪਰ ਉਹ ਗੱਲਾਂ ਪੈਦਾ ਹੋ ਗਈਆਂ, ਉਹ ਕੈਸਟਾਂ ਫਿਰ ਵੀ ਪੈਦਾ ਹੋ ਗਈਆਂ ਤੇ ਉਹ ਸਰਕੂਲੇਟ ਵੀ ਹੋ ਗਈਆਂ ਤੇ ਉਹ ਚਲਦੀਆਂ ਚਲਦੀਆਂ। ਅੱਜ ਤਾਂ ਤੁਹਾਨੂੰ ਲੱਗ ਹੀ ਨਹੀਂ ਸਕਦਾ ਵੀ ਕੋਈ ਆਹ ਸਮਾਂ ਵੀ ਸੀ ਜਦੋਂ ਕੈਸਟ ਬਣਾਉਣੀ ਵੀ ਇਹ ਸੀ ਕਿ ਇਹਦੇ ਪਿੱਛੇ ਜਾਣ ਵੀ ਜਾ ਸਕਦੀ ਤੇ ਸੁਣਨ ਪਿੱਛੇ ਵੀ ਜਾਣ ਜਾ ਸਕਦੀ। ਸੋ ਇਸ ਸਮੇਂ ਨੂੰ ਨਾ ਭੁੱਲੋ, ਕੌਮ ਉਹ ਸਾਰੇ ਦੌਰ ਚੋਂ ਨਿਕਲੀ ਹੈ, ਫਿਰ ਉਹ ਇੱਕ ਐਡੀ ਵੱਡੀ ਲੜਾਈ ਲੜੀ ਹੈ। ਸੋ ਇਸ ਜੰਗ ਨੂੰ ਇਸ ਰੌਸ਼ਨੀ 'ਚ ਦੇਖੋ ਕਿ ਸਿੱਖਾਂ ਦਾ ਜੋ ਕੁਛ ਖੁਰ ਗਿਆ ਸੀ, ਮਰ ਗਿਆ ਸੀ, ਉਹ ਬਚਾਇਆ, ਜਿਹਦੇ 'ਚੋਂ ਫਿਰ ਭਵਿੱਖ ਦੀ ਆਸ ਵੱਝਦੀ ਹੈ। ਜਿਹੜਾ ਇਹ ਹੈ ਕਿ ਰਾਜ ਮਿਲ ਗਿਆ ਕਿ ਨਹੀਂ, ਇਹ ਰਾਜ ਮਿਲਣਾ ਇਹ ਕੋਈ ਖੇਡ ਨਹੀਂ ਹੁੰਦੀ। ਇਹ ਤਾਂ ਮਿਲੂ ਜਦੋਂ ਵਾਹਿਗੁਰੂ ਨੂੰ ਮਨਜ਼ੂਰ ਹੋ। ਪਰ ਤੁਸੀਂ ਰਾਜ ਦੀ ਗੱਲ ਤਾਂ ਕਰਨ ਲੱਗ ਗਏ ਕਿ ਨਹੀਂ? ਇਹ ਗੱਲ ਨਹੀਂ ਸੀ ਹੁੰਦੀ ਕਿਤੇ। ਤਾਂ ਸਾਰੀ ਜੋ ਇੱਕ ਉਹਨਾਂ ਨੇ ਰਾਜਨੀਤੀ ਦਾ ਦਾਇਰਾ ਬਦਲਤਾ ਸੀਗਾ ਭਾਰਤੀ ਸਟੇਟ ਨੇ, ਸਾਰਾ ਬਿਰਤਾਂਤ ਉਹਦੇ ਵਿਧਨ ਚੱਲਦਾ ਸੀ। ਸੀਟਾਂ ਵੱਧ ਕਿਵੇਂ ਜਿੱਤਣੀਆਂ, ਸਰਕਾਰ ਆਪਦੀ ਕਿਵੇਂ ਬਣਾਉਣੀ ਹੈ, ਸਰੋਕਾਰ ਦਾ ਹਿੱਸਾ ਸੀ, ਬਸ ਇਹ ਤੋਂ ਅੱਗੇ ਕੁਛ ਨਹੀਂ। ਤੇ ਇਸ ਕਰਕੇ ਮਤਲਬ ਵੀ ਰਾਜ ਦੀ ਗੱਲ ਵੀ ਹੋ ਸਕਦੀ ਹੈ। ਇਹ ਤਾਂ ਇਹਦੇ ਵਿੱਚ ਤਾਂ ਬਹੁਤ ਕੀਮਤ ਦੇਣੀ ਪਈ। ਉਹ ਸਾਰਾ ਜੋ ਇੱਕ ਦਹਾਕਾ ਹੈ ਜ਼ੁਲਮਾਂ ਦਾ, ਜਿਹੜਾ ਉਹੀ ਫੇਰ 18ਵੀਂ ਸਦੀ ਵਾਲਾ ਜ਼ਕਰੀਆ ਖਾਨ, ਮੀਰ ਮੰਨੂ, ਉਸੇ ਲੈਵਲ 'ਤੇ ਜ਼ੁਲਮ ਹੋਇਆ। ਤੇ ਜਿਹੜੇ ਕਹੇ ਸੀ ਵੀ ਉਹ ਸਿੱਖ ਉਦੋਂ ਚੱਲ ਗਏ, ਅੱਜ ਨੂੰ ਲੋਕ ਚੱਲਣ, ਇਹ ਗੱਲ ਨਹੀਂ।
ਅੱਜ ਵੀ ਜੋ ਸਾਨੂੰ ਦਿਸਦਾ ਅਪੀਅਰੈਂਟਲੀ, ਇੱਕ ਹੁੰਦੀ ਹੈ ਅਪੀਅਰੈਂਸ, ਇੱਕ ਹੁੰਦੀ ਹੈ ਰਿਐਲਿਟੀ। ਅਪੀਅਰੈਂਸ ਰਿਐਲਿਟੀ ਨਹੀਂ ਹੁੰਦੀ। ਅਪੀਅਰੈਂਸ ਤਾਂ ਤੁਹਾਨੂੰ ਜੋ ਦਿਸ ਰਿਹਾ, ਜਿਵੇਂ ਸੂਰਜ ਹੈ, ਦੇਖਣ ਨੂੰ ਇਹ ਲੱਗੂ ਵੀ ਯਾਰ ਇਹ ਧਰਤੀ ਦੁਆਲੇ ਘੁੰਮਦਾ, ਇੱਧਰੋਂ ਚੜ੍ਹਦਾ, ਇੱਧਰ ਛਿਪਦਾ, ਦੇਖਣ ਨੂੰ ਤਾਂ ਇਹ ਅਪੀਅਰੈਂਸ ਹੈ, ਪਰ ਇਹ ਰਿਐਲਿਟੀ ਨਹੀਂ। ਸੋ ਅਪੀਅਰੈਂਸ ਤੋਂ ਰਿਐਲਿਟੀ ਤੱਕ ਜਾਣਾ, ਇਹ ਸੱਚ ਕੀ ਹੈ। ਨਹੀਂ, ਬੰਦੇ ਅਪੀਅਰੈਂਸ 'ਚ, ਦਿਖਾਵੇ 'ਚ ਉਲਝ ਜਾਂਦੇ ਨੇ ਵੀ ਦਿਖਦਾ ਕੀ ਹੈ ਭਲਾ। ਸੋ ਇਸ ਕਰਕੇ ਅੱਜ ਸਾਨੂੰ ਦੇਖਣ ਨੂੰ ਲੱਗ ਸਕਦਾ ਵੀ ਯਾਰ ਕੌਮ 'ਚ ਉਹ ਗੱਲ ਜਜ਼ਬਾ ਨਹੀਂ ਰਿਹਾ। ਮਤਲਬ ਈਵਨ ਜਦੋਂ ਅਮਰਤਪਾਲ ਸਿੰਘ ਦਾ ਵਰਤਾਰਾ ਵਾਪਰਿਆ, ਚਲੋ ਸਟੇਟ ਨੇ ਜਿੰਨਾ ਕੁ ਕੀਤਾ, ਮੇਰੇ ਮੁਤਾਬਕ ਹੈ ਕੋਈ ਐਡੀ ਵੱਡੀ ਗੱਲ ਨਹੀਂ ਸੀ ਜੇ ਉਸ ਚੀਜ਼ ਨੂੰ ਦੇਖੀਏ। ਜਾਂ ਜਦੋਂ ਜੰਗਾਂ ਲੜੀਆਂ ਜਾਂਦੀਆਂ, ਉਹ ਤਾਂ ਬਹੁਤ ਵੱਡੇ ਵੱਡੇ ਨੁਕਸਾਨ ਕਰਵਾਏ ਜਾਂਦੇ, ਤੇ ਮੈਂ ਦੇਖਿਆ ਬੰਦਿਆਂ 'ਚ ਡਰ ਪੈ ਗਿਆ। ਈਵਨ ਜਿਹੜੇ ਉਸ ਲਹਿਰ ਦੇ ਮੋਹਰੀਆਂ 'ਚ ਵੀ ਕੁਛ ਡਰ ਪੈ ਗਿਆ, ਸਾਰਿਆਂ 'ਚ ਨਹੀਂ, ਕੁਛ ਬੰਦਿਆਂ 'ਚ। ਜੇ ਕਿਸੇ ਦੇ ਘਰ ਦੇ ਫੜ ਲਏ ਤਾਂ ਇੱਕਦਮ ਮਤਲਬ ਹੀ ਕਿਸੇ ਨਾ ਕਿਸੇ ਤਰ੍ਹਾਂ ਘਰ ਦੇ ਛਡਾਓ, ਤਰਲੇ ਮਿੰਟਾਂ ਤੇ ਉਤਰਿਆ ਇਹ ਬੰਦੇ, ਕਿੱਥੇ ਸਾਰੇ ਪਰਿਵਾਰ ਖਤਮ ਹੋ ਜਾਂਦੇ ਸੀ, ਕਿੰਨਿਆਂ ਨੇ ਕਰਵਾਏ ਨੇ ਉਸ ਮੌਕੇ ਖਤਮ। ਸੋ ਕਿਤੇ ਐਂ ਲੱਗ ਸਕਦਾ ਵੀ ਯਾਰ ਹੁਣ ਉਹ ਗੱਲ ਢਿੱਲੀ ਪੈ ਗਈ, ਢਿੱਲੀ ਪੈ ਸਕਦੀ ਹੈ, ਉਤਰਾ ਚੜਾ ਆ ਸਕਦੇ, ਪਰ ਹੁਣ ਇੱਕ ਗਰੰਟੀ ਕਰ ਗਏ ਸੰਤ ਜਰਨੈਲ ਸੁਪਿੰਦਰਾਂ ਵੀ ਇਹ ਹੁਣ ਗੱਲ ਮਰਨੀ, ਜਿੰਨਾ ਚਿਰ ਆਪਦੀ ਮੰਜ਼ਿਲ ਤੱਕ ਨਹੀਂ ਪਹੁੰਚਦਾ। ਸੋ ਮੰਜ਼ਿਲ ਮਿੱਥ ਦੇਣੀ, ਇੱਕ ਨਿਸ਼ਾਨਾ ਮਿੱਥ ਦੇਣਾ, ਇਹ ਨਹੀਂ ਕਿ ਉੱਥੇ ਹਾਸਲ ਕਰ ਲੈਣਾ। ਸੋ ਇਸ ਕਰਕੇ ਅੱਜ ਜਦੋਂ ਭੁਲਾਉਣ ਦੀ ਗੱਲ ਆ ਰਹੀ ਹੈ, ਮੈਂ ਉੱਥੇ ਫੇਰ ਆਉਣਾ। ਅੱਜ ਜਿਸ ਰੂਪ 'ਚ ਅੱਜ ਆ ਰਹੀ ਹੈ, ਅੱਜ ਫੇਰ ਉੱਥੇ ਹਮਲਾ ਵਿੱਢਿਆ ਜਾ ਰਿਹਾ ਬਿਰਤਾਂਤ ਦੀ ਲੈਵਲ ਤੇ। ਪਹਿਲਾਂ ਤਾਂ ਇਹੀ ਸੀ ਨਾ ਵੀ ਉੱਥੇ ਕਿਉਂ ਲੜੇ, ਉਹ ਤਾਂ ਹੁਣ ਛੱਡ ਕੇ ਉਹਨਾਂ ਨੇ ਵੀ ਸੰਤਾਂ ਨੂੰ ਤਾਂ ਉਹ ਵੱਡੀਆਂ ਫੋਟੋਆਂ ਆਪ ਵੀ ਬੰਦੇ ਲਾ ਲੈਣਗੇ, ਸੰਤ ਠੀਕ ਸੀ। ਪਰ ਉਦੋਂ ਬਾਅਦ ਜਿਹੜੀ ਆ ਲਹਿਰ ਲੜੀ ਗਈ, ਉਹਦੀਆਂ ਕੁਛ ਕੁ ਗੱਲਾਂ ਕੱਢ ਕਢਾ ਕੇ ਜੇ ਚੁਣ ਕੇ, ਜਿਹੜੀਆਂ ਹਰ ਲਹਿਰ ਦੇ ਵਿੱਚ ਹੀ ਹੁੰਦੀਆਂ, ਜਿਹੜੀ ਮਰਜ਼ੀ ਲਹਿਰ ਕੱਢ ਲਓ, ਖਾਸ ਕਰਕੇ ਜਿਹੜੀਆਂ ਅੱਜ ਦੇ ਜ਼ਮਾਨੇ 'ਚ, ਜਿਹੜਾ ਅੱਜ ਜਿੱਦਾਂ ਮਾਇਆ ਤੇ ਪਦਾਰਥਵਾਦ ਦਾ ਜਿੱਦਾਂ ਜ਼ੋਰ ਚੜਿਆ ਹੋਇਆ, ਇਹਦੇ ਵਿੱਚ ਕੁਛ ਗੱਲਾਂ ਆਉਣਗੀਆਂ। ਇਹ ਭਾਈ ਦਲਜੀਤ ਸਿੰਘ ਨੇ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਕਿ ਕਿੱਡੀ ਵੱਡੀ ਪ੍ਰੋਬਲਮ ਆ ਗਈ ਸੀ ਜਦੋਂ ਲਹਿਰ ਦੀ ਇੱਕ ਅਥਾਰਟੀ ਬਣ ਗਈ, ਡਰ ਪੈਦਾ ਹੋ ਗਿਆ, ਕਿੰਨੇ ਲੁਟੇਰੇ ਉਹਦੇ ਵਿੱਚ ਇੱਕਦਮ ਆ ਵੜੇ ਆਪਦੇ ਕੰਮ ਕੱਢਣ ਵਾਸਤੇ। ਹੁਣ ਉਹ ਬੜਾ ਔਖਾ ਹੁੰਦਾ ਉਹ ਮਾਮਲਾ, ਤੁਸੀਂ ਕਿਹਨੂੰ ਕਿਹਨੂੰ ਮਾਰੀ ਜਾਓਗੇ, ਇੰਨਾ ਸੌਖਾ ਥੋੜਾ ਇਹ ਕੰਮ। ਮਤਲਬ ਕਿਸ ਲੈਵਲ ਤੇ ਜੂਝ ਰਹੇ ਸੀ ਉਹ ਬੰਦੇ, ਇੱਕ ਪਾਸੇ ਸਟੇਟ ਨਾਲ ਲੜ ਰਹੇ ਨੇ, ਦੂਜੇ ਪਾਸੇ ਉਸ ਲਹਿਰ ਦੀ ਪਵਿੱਤਰਤਾ ਕਾਇਮ ਰੱਖਣ ਵਾਸਤੇ ਲੜਨਾ ਪੈ ਰਿਹਾ। ਤੇ ਮੁੜ ਕੇ ਫਿਰ ਜਿਹੜਾ ਅੱਜ ਬਿਰਤਾਂਤ ਚੱਲ ਰਿਹਾ, ਉੱਥੇ ਉਹਨੂੰ ਇੱਕ ਭਰਾ ਮਾਰੂ ਜਾਂਦੇ ਸੀ, ਜਿਵੇਂ ਉਹੀ ਬੰਦਿਆਂ ਨੂੰ ਮਾਰਨਾ ਸ਼ੁਰੂ ਕਰ। ਇਹ ਹੋ ਸਕਦਾ ਗਲਤੀਆਂ, ਮਤਲਬ ਕੁਛ ਬੰਦਿਆਂ ਬਾਰੇ ਗਲਤ ਨਿਰਣੇ ਹੋ ਗਏ ਹੋਣ, ਇਹ ਤਾਂ ਹਮੇਸ਼ਾ ਹੀ ਵਾਪਰਦਾ। ਸੋ ਅੱਜ ਜਿਹੜੀ ਗੱਲ ਹੈ ਉਹ ਇਹ ਹੈ ਕਿ ਉਸ ਲਹਿਰ ਨੂੰ ਕਿਵੇਂ ਡਿਫੈਂਡ ਕਰਨਾ, ਕਿਵੇਂ ਦੇਖਣਾ, ਉਹਦੀਆਂ ਕਮੀਆਂ ਪੇਸ਼ੀਆਂ ਨੂੰ ਵੀ ਕਿਵੇਂ ਦੇਖਣਾ। ਇਹ ਨਹੀਂ ਕਿ ਕੋਈ ਕਮੀ ਪੇਸ਼ੀ ਹੋਊਗੀ। ਸੋ ਜਿਹੜਾ ਸਭ ਕੁਛ ਤੇ ਕਾਲੀ ਕੀੜੀ ਫੇਰ ਦੇਣਾ ਕਿ ਕੁਛ ਵੀ ਨਹੀਂ ਸੀ, ਉਹ ਤਾਂ ਬੰਦੇ ਲੁਟੇਰੇ ਸੀ, ਉਹ ਜੇ ਸੀ ਉਹ ਸੀ। ਮਤ ਸ਼ਹੀਦਾਂ ਨੂੰ ਵੀ, ਜਰਨੈਲਾਂ ਨੂੰ ਵੀ ਉਹ ਜਿਹੜੀ ਕਿਰਦਾਰ ਕੁਸ਼ੀ ਹੈ, ਉਹ ਫੇਰ ਇਹ ਹੈ ਕਿ ਉਸ ਚੀਜ਼ ਨੂੰ ਭੁਲਾ ਦਿੱਤਾ ਜਾਵੇ। ਸੋ ਮੇਰਾ ਤੁਹਾਨੂੰ ਕਹਿਣ ਤੋਂ ਹੀ ਭਾਵ ਸੀ ਕਿ ਉਹ ਦਿਨ ਦੇਖੇ ਨਾ, ਜਿੱਥੋਂ ਗੱਲ ਸ਼ੁਰੂ ਹੋਈ ਸੀ ਤੇ ਜਿੱਥੋਂ ਤੱਕ ਮੁੜ ਕੇ ਪਹੁੰਚਾਈ, ਉਹ ਐਵੇਂ ਨਹੀਂ ਸੀ ਪਹੁੰਚ ਗਈ। ਬੰਦਿਆਂ ਨੇ ਬੜਾ ਸਿਰ ਦਿਖਾਇਆ। 29-30 ਦਸੰਬਰ 1985 ਨੂੰ ਮਹਿਤਾ ਚੌਕ ਦੇ ਵਿੱਚ ਪਹਿਲਾ ਵੱਡਾ ਇਕੱਠ ਹੋਇਆ ਸੀ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ, ਜਿੱਥੇ ਐਲਾਨ ਇਹ ਕੀਤਾ ਸੀ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨਾ। ਉਸ ਮੌਕੇ ਗੱਲ ਬਹੁਤ ਵੱਡੀ ਸੀ, ਇੱਕ ਮਾਨਤਾ ਦੇਣੀ ਸੀ ਕੌਮ ਵੱਲੋਂ ਕਿ ਸਾਡੇ ਕੌਮੀ ਸ਼ਹੀਦ ਹੈ ਤੇ ਕੌਮ ਇਹਨਾਂ ਦਾ ਸਤਿਕਾਰ ਕਰਦੀ। ਮੈਂ ਉਹ ਇਕੱਠ ਦੇਖਿਆ ਹੋਇਆ, ਉਹ ਇਕੱਠ 'ਚ ਲੋਹੜੇ ਦਾ ਜੋਸ਼, ਤੇ ਜਿਹਤੋਂ ਸਰਕਾਰ ਹਿੱਲ ਗਈ ਸੀ, ਤੇ ਜਿਹਦਾ ਮਤਲਬ ਤਾਂ ਬਹੁਤ ਮਹੀਨਿਆਂ 'ਚ ਹੀ ਭੁੱਲ ਗਏ ਸਭ ਕੁਛ ਨੂੰ। ਇੰਨਾ ਜ਼ੋਰ ਲਾ ਲਿਆ, ਇਹ ਤਾਂ ਫਿਰ ਵੀ ਇਕੱਠੇ ਹੋ ਗਏ।
ਤੇ ਇਕੱਠੇ ਹੋ ਕੇ ਜੋ ਸਪੀਚਾਂ ਹੋਈਆਂ ਜਿਸ ਕਿਸਮ ਦਾ, ਉੱਥੇ ਫਿਰ ਫੈਸਲਾ ਕੀਤਾ ਗਿਆ ਸੀ ਕਿ 26 ਜਨਵਰੀ ਨੂੰ ਸਰਬੱਤ ਖਾਲਸਾ ਕਰਨਾ ਹੈ, ਦਰਬਾਰ ਸਾਹਿਬ ਦੇ ਅੰਦਰ ਕਰਨਾ ਹੈ, ਅਕਾਲ ਤਖਤ ਸਾਹਿਬ ਤੇ ਕਰਨਾ ਹੈ। ਹੁਣ ਇਹ ਉਸ ਮੌਕੇ ਸੋਚਣੀ ਵੀ ਵੱਡੀ ਗੱਲ ਲੱਗਦੀ ਸੀ ਕਿ ਉੱਥੇ ਜਿੱਥੋਂ ਕੱਢਿਆ ਗਿਆ ਉਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਤੇ ਮਾਰ ਕੇ ਪਰ ਤੋਪਾਂ ਟੈਂਕਾਂ ਨਾਲ ਕੱਢਿਆ, ਤੇ ਉਹ ਸਾਲ ਬਾਅਦ ਹੀ ਵਿਸਤਰ ਮੁੜ ਕੇ ਦੁਬਾਰਾ ਆਉਣਗੇ ਤੇ ਆਏ। ਉਹ ਵੀ ਮੈਂ ਦੇਖਿਆ ਸਰਬੱਤ ਖਾਲਸਾ, ਮਤਲਬ ਤੁਸੀਂ ਉਹਦਾ ਇਕੱਠ ਨਾਲੋਂ ਵੱਧ ਜਿਹੜਾ ਜਲਾਉ ਹੈ, ਜਿਹੜਾ ਜੋਸ਼ ਹੈ, ਦੇਖਣ ਵਾਲਾ ਸੀ ਕਿ ਕੋਈ ਮੌਤ ਦਾ ਭੈ ਹੀ ਕੋਈ। ਇਹ ਮੌਤ ਦਾ ਭੈ ਕੱਢ ਦੇਣਾ ਨਾ ਬੰਦੇ ਦੇ ਮਨ ਚੋਂ। ਤੁਸੀਂ ਇੱਥੋਂ ਪ੍ਰਾਪਤੀ ਦੇਖੋ, ਸੰਤਾਂ ਨੇ ਕੀ ਕੱਟਿਆ ਜਾਂ ਲਹਿਰ ਨੇ ਕੀ ਕੱਟਿਆ। ਤੇ ਕਿਉਂਕਿ ਮੌਤ ਦਾ ਹੀ ਭੈ ਸਭ ਤੋਂ ਵੱਡਾ ਭੈ ਹੈ, ਬਾਕੀ ਤਾਂ ਗੱਲਾਂ ਬੰਦਾ ਜਰ ਜਾਂਦਾ। ਸੋ ਮੌਤ ਦੇ ਭੈ ਤੋਂ ਮੁਕਤ ਕਰਨਾ ਗੁਰੂਆਂ ਨੇ ਵੀ ਤਾਂ ਇਹੀ ਕੀਤਾ ਸੀ ਨਾ। ਉਹੀ ਭਾਰਤ ਦੇ ਲੋਕ ਸੀਗੇ, ਸਰੀਰ ਤਾਂ ਦੂਜੇ ਵੀ ਤੁਰੇ ਫਿਰਦੇ ਸੀਗੇ। ਮੌਤ ਦਾ ਭੈ ਜਦੋਂ ਨਿਕਲ ਗਿਆ ਬੰਦਾ ਬਿਲਕੁਲ ਕਾਇਆ ਪਲਟ ਹੋ ਜਾਂਦਾ। ਸੋ ਮੌਤ ਦੇ ਭੈ ਜਿਨ੍ਹਾਂ ਦੇ ਮਨਾਂ ਚੋਂ ਨਿਕਲਿਆ ਉਹਦੇ ਜਲਵੇ ਸੀ ਦੇਖੇ, ਸਮੂਹਕ ਪੱਧਰ, ਇਕੱਠਾਂ ਦੇ ਰੂਪ 'ਚ, ਫਿਰ ਐਕਸ਼ਨਾਂ ਦੇ ਰੂਪ 'ਚ, ਉਹ ਕਾਰਨਾਮਿਆਂ ਦੇ ਰੂਪ 'ਚ, ਕਿ ਕਿਹੋ ਜਿਹੇ ਜਾਬਰਾਂ ਨੂੰ ਸਿਖਰ ਤੇ ਬੈਠਿਆਂ ਨੂੰ ਕਿਵੇਂ ਜਾ ਕੇ ਢਾਇਆ ਉਹਨਾਂ ਦੇ ਘਰਾਂ ਤੇ ਘੁਰਨਿਆਂ ਦੇ ਵਿੱਚ। ਇਹ ਕੋਈ ਛੋਟੀ ਗੱਲ ਨਹੀਂ। ਸੋ ਇਸ ਲਹਿਰ ਤੇ ਸਾਨੂੰ ਮਾਣ ਤੇ ਫਖਰ। ਸੋ ਕਿਸੇ ਵੀ ਰੂਪ 'ਚ ਇਸ ਲਹਿਰ ਤੇ ਜਦੋਂ ਅਟੈਕ ਹੁੰਦਾ, ਇਸ ਬਹਾਨੇ ਕਿ ਤੋ ਇਹ ਗਲਤੀਆਂ ਹੋ ਗਈਆਂ, ਇਹ ਗਲਤੀਆਂ ਵੀ ਉਹੀ ਕੱਢ ਸਕਣਗੇ ਜਿਹਦੇ ਕੋਲੋਂ ਹੋਈਆਂ। ਉਹਨਾਂ ਨੂੰ ਵੀ ਪਤਾ, ਪਰ ਥੋੜਾ ਸਬਰ ਕਰਨਾ ਹੁੰਦਾ। ਹਰ ਚੀਜ਼ ਦਾ ਇੱਕ ਵੇਲਾ ਹੁੰਦਾ। ਤੁਸੀਂ ਸ਼ੁਰੂ ਗਲਤੀਆਂ ਤੋਂ ਕਰਨਾ ਕਿ ਉਹਦੀਆਂ ਪ੍ਰਾਪਤੀਆਂ ਤੋਂ ਕਰਨਾ। ਪਹਿਲਾਂ ਤੁਸੀਂ ਲੋਕਾਂ ਦੇ ਮਨਾਂ 'ਚ ਉਹਦੀ ਪਵਿੱਤਰਤਾ ਕਾਇਮ ਕਰਨੀ ਹੈ ਕਿ ਪਹਿਲਾਂ ਗਲਤੀਆਂ ਕੱਢ ਕੇ ਵੀ ਆਹ ਗਲਤ ਹੋ ਗਿਆ, ਆਹ ਗਲਤ ਹੋਇਆ, ਗਲਤ ਤੁਸੀਂ ਕੀ ਸਿਰਜ ਲਓਗੇ ਜੀ? ਬੰਦੇ ਕੀ ਕਿਹੋ ਜਿਹੇ ਪੈਦਾ ਹੋਣਗੇ? ਇਹ ਉਹ ਕਰ ਰਹੇ ਨੇ ਜਿਨ੍ਹਾਂ ਨੇ ਨਾ ਉਦੋਂ ਜੰਗ ਲੜੀ। ਸੰਤਾਂ ਨੇ ਹਥਿਆਰ ਦਿੱਤੇ ਪਰ ਨਹੀਂ ਵਰਤੇ। ਹਥਿਆਰ ਛੱਡ ਕੇ ਹੱਥ ਖੜੇ ਕਰਕੇ ਪੇਸ਼ ਗ੍ਰਿਫਤਾਰ ਹੋ ਅਕਾਲੀ ਆਗਿਆ। ਨਾ ਉਦੋਂ ਬਾਅਦ ਹਥਿਆਰ ਚੁੱਕੇ ਤੇ ਨਾ ਹੁਣ ਚੁੱਕਣੇ ਆ ਕਦੇ ਜ਼ਿੰਦਗੀ 'ਚ। ਸੋ ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਤੁਸੀਂ ਇੱਕ ਦ੍ਰਿਸ਼ਟੀ ਬਣਾ ਲਓ ਵੀ ਇਹ ਗੱਲ ਕਰਨ ਵਾਲੇ ਦੀ ਜੀਵਨ ਦੀ ਕਮਾਈ ਕੀ ਹੈ, ਕਿੱਥੇ ਖੜਾ ਭਲਾ ਬੰਦਾ, ਇਹਨੇ ਕੀ ਕੀਤਾ ਕੌਮ ਵਾਸਤੇ। ਫਿਰ ਉਹਦੀ ਗੱਲ ਨੂੰ ਉਹਨਾਂ ਕੁ ਮੁੱਲ ਦਿਓ, ਨਹੀਂ ਛੱਡ ਦਿਓ, ਉਲਝਣ ਦੀ ਲੋੜ ਨਹੀਂ। ਸੋ ਆਉਣ ਵਾਲਾ ਜਿਹੜਾ ਹੁਣ ਸਾਡੇ ਸਮਾਂ ਉਹ ਇਹੀ ਹੈ ਕਿ ਉਸ ਲਹਿਰ ਤੇ ਜਿਸ ਕਿਸਮ ਦੇ ਹਮਲੇ ਕੀਤੇ ਜਾ ਰਹੇ ਨੇ, ਈਵਨ ਮੈਂ ਜਦੋਂ ਸ਼ਹੀਦਾਂ ਨੂੰ ਗਦਾਰ ਕਹਿ ਕੇ ਭੰਡਣ ਤੱਕ ਨੌਬਤ ਆ ਜੇ, ਐਡੇ ਜਰਨੈਲਾਂ ਨੂੰ ਉਹਨਾਂ ਦੀ ਕਰਤਾਰ ਕੁਸ਼ੀ ਹੋਣ ਲੱਗ ਜੇ, ਤੇ ਜੇ ਅਸੀਂ ਇਹ ਨਾ ਬਚਾ ਸਕੇ ਅਸੀਂ ਦੁਬਾਰਾ ਲੜ ਨਹੀਂ ਸਕਦੇ। ਤੇ ਲੜਾਈ ਬਗੈਰ ਕੁਛ ਵੀ ਹਾਸਲ ਨਹੀਂ। ਤੇ ਲੜਾਈ ਵਾਸਤੇ ਬਹੁਤ ਕੁਛ ਚਾਹੀਦਾ। ਚਲੋ ਆਪਾਂ ਉਸ ਵਿਸ਼ੇ 'ਚ ਅਜੇ ਨਹੀਂ ਜਾਂਦੇ। ਸੋ ਮੇਰਾ ਅੱਜ ਜਿਹੜਾ ਤੁਹਾਡੇ ਨਾਲ ਗੱਲ ਕਰਨ ਦਾ ਸੀਗਾ ਦਾਇਰਾ ਜਾਂ ਮੰਤਵ, ਉਹ ਇਹੀ ਸੀ ਕਿ ਭੁਲਾਉਣਾ ਤੇ ਭੁੱਲ ਜਾਣ ਦੀ ਜੇ ਲੜਾਈ ਹੈ ਨਾ ਦੋਹਾਂ 'ਚ, ਉਹ ਜਾਰੀ ਹੈ। ਅੱਜ ਵੀ ਜਾਰੀ ਹੈ ਤੇ ਜਾਰੀ ਰਹੂ ਲਗਾਤਾਰ। ਤੇ ਹੁਣ ਤੱਕ ਤਾਂ ਕੌਮ ਨੇ ਦਿਖਾਇਆ ਕਿ ਅਸੀਂ ਭੁੱਲਣਾ। ਹੁਣ ਇੱਕ ਹੋਰ ਜਿਹੜਾ ਸਾਡੇ ਵਾਸਤੇ ਲਾਹੇਵੰਦਾ ਹਾਲਤ ਹੋ ਗਈ ਹੈ। ਇੱਕ ਪੱਖ ਤਾਂ ਚਲੋ ਇਹ ਹੈ ਵੀ ਸਾਡੇ ਬਹੁਤ ਪੰਜਾਬ ਖਾਲੀ ਕਰਕੇ ਜੀ ਪੰਜਾਬ ਬਾਹਰ ਚਲਿਆ ਗਿਆ ਸੀ, ਪਰ ਪਤਾ ਨਹੀਂ ਵਾਹਿਗੁਰੂ ਇਹ ਵੀ ਕੁਛ ਸਾਡਾ ਚੰਗਾ ਹੀ ਕਰ ਰਿਹਾ। ਸਿੱਖਾਂ ਦਾ ਹੁਣ ਬਹੁਤ ਵੱਡਾ ਹਿੱਸਾ ਭਾਰਤੀ ਸਟੇਟ ਦੀ ਮਾਰ ਤੋਂ ਬਾਹਰ ਬੈਠਾ, ਜੋ ਮਰਜ਼ੀ ਕਰ ਲੈਣ, ਉੱਥੇ ਉਹ ਖੁੱਲ੍ਹਾ, ਉਹਨਾਂ ਨੂੰ ਆਜ਼ਾਦ ਨਾ, ਕੋਈ ਮਨ ਤੇ ਭੈ ਨਹੀਂ, ਕੋਈ ਦਬਾਅ ਨਹੀਂ। ਸੋ ਉਹਨਾਂ ਨੇ ਵੀ ਨਹੀਂ ਮਰਨ ਦੇਣੀ ਗੱਲ। ਤੇ ਇੱਥੇ ਬੈਠੇ ਵੀ ਜਿਹੜੇ ਬੰਦੇ 'ਚ ਭੋਰਾ ਪਰ ਵੀ ਗੈਰਤ ਹੈ, ਉਹਨਾਂ ਨੇ ਕੁਛ ਵੀ ਦੇਣਾ ਪੈ ਜੇ, ਜਾਨ ਦੇਣੀ ਪੈ ਜੇ, ਕੁਛ ਦੇਣਾ ਪੈ ਜੇ, ਉਹਨਾਂ ਨੇ ਇਹ ਗੱਲ ਮਰਨ ਦੇਣੀ। ਇਹ ਪ੍ਰਾਪਤੀ ਹੈ ਸੰਤਾਂ ਦੀ, ਉਸ ਥਾਂ ਤੇ ਬਹਿ ਕੇ ਆਪਣਾ ਸੀਸ ਦੇ।
ਸੰਤ ਮਹਿਤੇ ਚੌਕ ਵੀ ਸ਼ਹੀਦ ਹੋਏ ਹੁੰਦੇ ਤਾਂ ਸਾਡੇ ਉਹ ਬਹੁਤ ਆਦਰਯੋਗ ਸ਼ਹੀਦ ਹੋਣੇ ਸੀ। ਪਰ ਆਹ ਗੱਲ ਨਹੀਂ ਸੀ ਵੀ 20ਵੀਂ ਸਦੀ ਦੇ ਮਹਾਨ ਸਿੱਖ ਬਾਬਾ ਦੀਪ ਸਿੰਘ ਜੇ ਤਲਵੰਡੀ ਸਾਬੋ ਵੀ ਸ਼ਹੀਦ ਹੋ ਸਕਦੇ ਸੀ ਜੰਗ ਲੜਦੇ ਹੋਏ। ਪਰ ਜੋ ਸ਼ਹਾਦਤ ਆ ਕੇ ਇੱਥੇ ਹੋਈ ਅੰਮ੍ਰਿਤਸਰ ਦੇ ਵਿੱਚ, ਪਰ ਕਰਮਾਂ ਦੇ ਵਿੱਚ ਸੀਸ ਜਦੋਂ ਡਿੱਗਿਆ। ਹੁਣ ਜੇ ਤਲਵੰਡੀ ਸਾਬੋ ਵੀ ਸ਼ਹੀਦ ਹੋਏ ਹੁੰਦੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਹੀਦ ਹੋਣੇ ਸੀ। ਪਰ ਧੰਨ ਧੰਨ ਬਾਬਾ ਦੀਪ ਸਿੰਘ ਸ਼ਾਇਦ ਸੀ ਨਾ। ਸੋ ਇਹ ਮਹੱਤਤਾ ਦਰਬਾਰ ਸਾਹਿਬ ਦੀ, ਉੱਥੇ ਬਹਿ ਕੇ ਜੰਗ ਲੜਨ ਦੀ, ਉੱਥੇ ਸੀਸ ਦੇ। ਪਰ ਬੜਾ ਕੁਛ ਹੋਇਆ ਜਿਹੜਾ ਸਾਡੀਆਂ ਅੱਖਾਂ ਦੇ ਸਾਹਮਣੇ ਹੋਇਆ। ਉੱਥੇ ਹੀ ਫਿਰ ਉਹ ਬੰਦਿਆਂ ਨੇ ਜਿਨ੍ਹਾਂ ਨੇ ਲਹਿਰ ਦੇ ਨਾਂ ਤੇ ਬੜਾ ਕੁਛ ਗਲਤ ਕੀਤਾ, ਮੁੜ ਕੇ ਉਹ ਵੀ ਆ ਕੇ ਬੈਠੇ। ਜਦੋਂ ਜਿਹਨੂੰ ਬਲੈਕ ਥੰਡਰ ਕਹਿੰਦੇ, ਜਦੋਂ ਫਿਰ ਹੱਥ ਖੜੇ ਕਰਕੇ ਉਹ ਪੇਸ਼ ਵੀ ਹੋ ਗਏ। ਇਹ ਵੀ ਸੱਟਾਂ ਝੱਲੀਆਂ ਲਹਿਰ ਨੇ, ਨਹੀਂ ਤਾਂ ਇਹ ਆਮ ਸਮਝ ਇਹ ਕਹਿੰਦੀ ਹੈ। ਮਤਲਬ ਮੈਨੂੰ ਵੀ ਉਦੋਂ ਲੱਗਿਆ ਕਿ ਜਦੋਂ ਮੈਂ ਟੈਲੀਵਿਜ਼ਨ ਤੇ ਦੇਖਿਆ ਵੀ 400 ਤੋਂ ਵੱਧ ਬੰਦਾ ਹੱਥ ਖੜੇ ਕਰਕੇ ਦਰਬਾਰ ਸਾਹਿਬ ਚੋਂ ਬਾਹਰ ਆ ਰਿਹਾ ਹੈ ਤੇ ਗ੍ਰਿਫਤਾਰ ਹੋ ਰਿਹਾ। ਕਿੱਥੇ ਇੱਕ ਵੀ ਬੰਦੇ ਨੇ ਉੱਥੇ ਪਹਿਲਾਂ ਨਹੀਂ ਕੀਤਾ ਸੀ। ਐਂ ਲੱਗਿਆ ਸੀ ਹੁਣ ਤਾਂ ਗੱਲ ਖਤਮ। ਤੇ ਉਦੋਂ ਸਿਧਾਰਥ ਸ਼ੰਕਰ ਰੇ ਗਵਰਨਰ ਸੀ ਪੰਜਾਬ ਦਾ, ਤੇ ਉਹਨੇ ਉਸ ਰਾਤ ਹੀ ਟੈਲੀਵਿਜ਼ਨ ਤੇ ਇਹ ਕਹਿਤਾ ਸੀ ਵੀ ਖਤਮ ਆ ਖੇਡ, ਤੇ ਜਿਹੜੇ ਵੀ ਕੋਈ ਖਾੜਕੂ ਆ ਕਿਤੇ ਬੈਠਾ ਉਹ ਆਪਦੇ ਨੇੜੇ ਦੇ ਥਾਣੇ 'ਚ ਸਣੇ ਹਥਿਆਰ ਆਤਮ ਸਮਰਪਣ ਕਰਦੇ, ਬਸ ਵੀ ਗੱਲ ਖਤਮ। ਉਸ ਤੋਂ ਬਾਅਦ ਤੁਸੀਂ ਦੇਖੋ ਮਹੀਨਿਆਂ ਦੇ ਅੰਦਰ ਹੀ ਮੁੜ ਕੇ ਸੁਰਤ ਪੰਦਲਾਤੀ ਸੀਗੀ ਭਾਰਤੀ ਸਟੇਟ ਦੀ। ਇੱਕ ਵਾਰ ਤਾਂ ਟੋਟਲ ਤੈਸ਼ ਨੈਸ਼ ਕਰਤੀ ਸੀ। ਪਰ ਇੱਕ ਦੌਰ ਉਹ ਆਇਆ ਸੀ ਜਿੱਥੇ ਰਾਤ ਨੂੰ ਪੁਲਿਸ ਨਹੀਂ ਸੀ ਨਿਕਲ ਸਕਦੀ ਥਾਣਿਆਂ 'ਚ। ਸਿੰਘਾਂ ਦਾ ਰਾਜ ਹੁੰਦਾ ਸੀ ਰਾਤ, ਸਿਰਫ ਦਿਨ ਨੂੰ ਗੇੜੇ ਕੱਢਦੇ ਸੀ। ਤੇ ਇਹ ਵੀ ਲੱਗਦਾ ਸੀ ਕਿ ਜੇ ਕੋਈ ਅੱਜ ਅੰਤਰਰਾਸ਼ਟਰੀ ਹਾਲਤ ਥੋੜੀ ਜਿਹੀ ਮਦਦ ਕਰਦੇ ਤੇ ਬਸ ਚਲੋ ਉਹ ਤਾਂ ਹੁਣ ਜੋ ਹੋਣਾ ਸੀ ਹੋ ਗਿਆ, ਗਾਹਾਂ ਨੂੰ ਜੋ ਹੋਣਾ ਪਤਾ ਨਹੀਂ ਆਪਾਂ ਨੂੰ। ਪਰ ਇਹ ਹੈ ਕਿ ਆਪਾਂ ਜਿਹੜੀ ਮੇਨ ਗੱਲ ਹੈ ਸਾਡੇ ਵਾਸਤੇ ਕਿ ਆਪਣੇ ਗੁਰੂ ਨੂੰ ਆਪਣੇ ਹਿਰਦੇ 'ਚ ਵਸਾਈਏ। ਜਿਹੜੀ ਉਹਦੀ ਯਾਦ ਹੈ, ਜਿਹੜਾ ਉਹਦੇ 'ਚੋਂ ਇੱਕ ਜੋਸ਼ ਉਪਜਦਾ ਨਾ, ਉਹ ਤੁਸੀਂ ਭਾਵੇਂ ਪੁਰਾਮਣ ਜਾਂ ਕਰ ਰਹੇ ਹੋ, ਕੁਛ ਵੀ ਕਰ ਰਹੇ ਹੋ, ਕਿਸੇ ਵੀ ਖੇਤਰ 'ਚ ਕੁਛ ਕਰ ਰਹੇ ਹੋ, ਉਹਦਾ ਰੰਗ ਹੀ ਹੋਰ ਹੋ। ਬਸ ਉਸ ਚੀਜ਼ ਨੇ ਸਾਨੂੰ ਬਚਾਉਣਾ। ਸੋ ਇੰਨੀਆਂ ਵਿਚਾਰਾਂ ਆਪਾਂ ਰੱਖਿਆ ਲੱਗੇ ਬਹੁਤ ਹੈ, ਸਮਾਂ ਕਾਫੀ ਹੋ ਗਿਆ। ਸੋ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਇਹ ਉਦਮ ਕਰਨ ਤੇ ਬਹੁਤ ਬਹੁਤ ਧੰਨਵਾਦ ਵੀ ਹੈ ਤੇ ਵਧਾਈ ਦੇ ਪਾਤਰ ਵੀ ਹੈ। ਇਹ ਛੋਟੇ ਛੋਟੇ ਅੱਜ ਯਤਨ ਲੱਗ ਸਕਦੇ ਸਨ, ਪਰ ਇਹਨਾਂ ਯਤਨਾਂ ਦੀ ਭਵਿੱਖ 'ਚ ਕੀਮਤ ਬਹੁਤ ਪੈਣੀ ਹੈ ਤੇ ਇਹ ਯਤਨ ਆਪਾਂ ਜਾਰੀ ਰੱਖੀਏ। ਸੋ ਇੰਨੀਆਂ ਵਿਚਾਰਾਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।